अस्सलाम वालेकुम, सत श्री अकाल, प्रणाम जी। एक पिंड पंजाब दा चैनल की टीम पहुंची है जी, 98 जीम बेकुली, तहसील गोजरा, ਜ਼ਿਲ੍ਹਾ ਟੋਬਾ ਟੇਕ ਸਿੰਘ। ਇਸ ਪਿੰਡ ਦੇ ਵਿੱਚ ਸਾਡੀ ਲੁਧਿਆਣੇ ਤੋਂ ਆਏ ਹੋਏ ਬਜ਼ੁਰਗਾਂ ਦੇ ਨਾਲ ਗੱਲਬਾਤ ਆ ਜੀ, ਜਿਹੜਾ ਕਿ ਭੈਣੀ ਸਾਲੂ ਪਿੰਡ ਚੋਂ ਆਏ ਆ। ਦੱਸਦੇ ਜਾਂਦੇ ਜੀ ਕਿ ਇਹ ਪਿੰਡ ਜਿਹੜਾ ਆ ਗੋਜਰੇ ਤੋਂ ਕੋਈ 3-4 ਕਿਲੋਮੀਟਰ ਦੇ ਫਾਸਲੇ ਤੇ ਫੈਸਲਾਬਾਦ ਨੂੰ ਜਾਂਦੇ ਹਾਂ ਰਜਕੋਟ ਰੋਡ ਤੇ ਵਾਕਿਆ ਜੀ। ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ 75 ਤਨਮਾ 96 ਘਣੀਆਂ ਸੀਤਲਾਂ ਗੋਖੋਵਾਲ ਜਲਿਆਂਵਾਲਾ ਸਖੀਰੇ, ਇਹ ਪਿੰਡ ਜੀ ਇਸ ਪਿੰਡ ਦੇ ਆਲੇ ਦੁਆਲੇ ਫੈਲੇ ਹੋਏ ਆ। ਬਾਕੀ ਅਸੀਂ ਗੱਲਬਾਤ ਬਜ਼ੁਰਗਾਂ ਨਾਲ ਕਰਦੇ, ਇਹਨਾਂ ਕੋਲ ਪੁੱਛਦੇ ਹਾਂ ਜਦੋਂ ਇਹ 1947 ਵੇਲੇ ਉੱਥੋਂ ਉੱਠ ਕੇ ਆਏ ਸੀ ਅਤੇ ਇਹਨਾਂ ਦੀ ਉਮਰ ਕਿੰਨੀ ਸੀ ਅਤੇ ਇਹਨਾਂ ਦੇ ਸਫ਼ਰ ਦੇ ਵਿੱਚ ਇਹਨਾਂ ਨਾਲ ਕੋਈ ਮੁਸ਼ਕਲਾਤ ਜਿਹੜੀਆਂ ਪੇਸ਼ ਆਈਆਂ ਉਹ ਵੀ ਇਹਨਾਂ ਤੋਂ ਪੁੱਛਾਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਕੀ ਨਾਂ ਜੀ ਆਪਣਾ? ਅਲੀ ਮੁਹੰਮਦ ਜੀ। ਅਲੀ ਮੁਹੰਮਦ। ਬਜ਼ੁਰਗਾਂ ਦਾ ਨਾਂ ਕੀ ਹੈ? ਨੂਰ ਮੁਹੰਮਦ ਸੀ। ਹਾਂ। ਆਪਣੀ ਕਿਹੜੀ ਕੌਮ ਆ ਜੀ? ਗੁੱਜਰ। ਗੁੱਜਰ। ਅੱਛਾ, ਭੈਣੀ ਸਾਲੂ ਆਪਣਾ ਪਿੰਡ ਆ ਜੀ। ਤੇ ਭੈਣੀ ਸਾਲੂ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ? ਇਹ ਚਾਰ ਤਾਂ ਭੈਣੀਆਂ ਹੀ ਸੀ, ਲੱਸੂ ਵਾਲੀ, ਘਾਹੀ ਵਾਲੀ, ਕੀਮੇ ਵਾਲੀ। ਅੱਛਾ। ਪੰਜਵਾਂ ਦੁਆਬਾ ਸੀ। ਪੰਜਵਾਂ ਦੁਆਬਾ। ਫਿਰ ਰਤਨਗੜ੍ਹ, ਗੁੱਜਰਾਲ, ਮਿਆਣੀ। ਹਾਂ। ਇਹ ਸਾਰੇ ਪਿੰਡ ਨਾਲ ਪੈਂਦੇ, ਬੌਂਕੜ, ਝੁੰਗੀਆਂ, ਧਨਾਨਸੂ, ਬੌਂਕੜ ਗੁਜਰਾਂ। ਬੁੱਢੇ ਵਾਲੇ ਇਹਨਾਂ ਦਾ ਪਿੰਡ। ਹਾਂ। ਇਹ ਸਾਰੇ ਸਾਡੇ ਨਾਲ ਹੀ ਸੀ। ਇਹ ਪਿੰਡ ਸਾਡਾ। ਆਪਣੀ ਉਦੋਂ ਕਿੰਨੀ ਕੁ ਉਮਰ ਸੀਗੀ ਜਦੋਂ ਆਏ? ਮੇਰੀ ਉਮਰ ਦੀ ਸੁਣ ਲਾ ਜੀ ਗੱਲ, ਲਿਖਤ ਪੜ੍ਹ ਤਾਂ ਕੋਈ ਹੈ ਨਹੀਂ ਸੀ ਅੱਡੀ। ਉਦੋਂ ਕਿਹੜਾ ਉੱਥੇ ਪੜ੍ਹੇ ਸੀ, ਅੰਦਾਜ਼ਾ ਹੁੰਦਾ ਸੀ? ਅੰਦਾਜ਼ਾ ਆ ਜਦੋਂ ਜੰਮਿਆ ਸੀ ਫਲਾਨਾ ਮਰ ਗਿਆ ਸੀਗਾ, ਉਮਰਿਆਂ ਦਾ ਹਿਸਾਬ ਰੱਖ ਨਹੀਂ ਮੈਂ ਤੈਨੂੰ ਉੱਦਾਂ ਸਮਝਾਉਣਾ ਦੂਜੀ ਤਰ੍ਹਾਂ। ਹਾਂ। ਜਦੋਂ ਅਸੀਂ ਆਏ ਨਾ ਉੱਜੜ ਕੇ, ਹਾਂ। ਉਹਦੇ ਮੇਰੇ ਦੰਦ ਅਸੀਂ ਬੂਰੇ ਆ ਗਏ ਸੀ ਪਹਿਲਾਂ। ਕਿਹੜੀ ਜਗ੍ਹਾ? 15 ਚੱਕ 'ਚ 18 'ਚ ਅੱਛਾ। ਹੈਂ। ਉੱਥੇ ਅਸੀਂ ਆਏ ਸੀ, ਉੱਥੇ ਮੇਰੇ ਦੰਦ ਫੁੱਟੇ ਸੀ। ਫਿਰ 7 ਸਾਲਾਂ ਦਾ ਹਿਸਾਬ ਲਾ। ਹਾਂ ਬਾਈ ਨਾ ਉਮਰ ਹੈਗੀ ਸੀ। ਬਾਕੀ ਜਿਹੜੀਆਂ ਮੇਰੇ ਚੀਜ਼ਾਂ ਦੇਖੀਆਂ ਹੋਈਆਂ ਹਿੰਦੁਸਤਾਨ 'ਚ, ਉਹ ਮੇਰੇ ਯਾਦ ਆ, ਸੁਰਤ ਆ ਮੈਨੂੰ ਬਹੁਤ ਤੇਜ਼। ਅੱਛਾ। ਹਾਂ ਬਿਲਕੁਲ। ਪਿੰਡ ਕਿਦਾਂ ਦਾ ਸੀ ਆਪਣਾ? ਬਹੁਤ ਸੋਹਣਾ ਪਿੰਡ ਸੀ ਸਾਡਾ। ਹਾਂ। 3 ਗਲੀਆਂ ਨਿਕਲਦੀਆਂ ਸੀ। ਅੱਛਾ। 3 ਗਲੀਆਂ ਦੇ ਵਿੱਚੋਂ ਆ ਕੇ ਨਾ ਉਰਲੇ ਪਾਸੇ ਸਾਡੇ ਤਖੀਆ ਬਣ ਜਾਂਦੀ ਸੀ, ਐਸਾ ਇੱਕ ਤਖੀਆ ਜਿੱਥੇ ਬਹਿੰਦੇ ਸੀ ਬੰਦੇ। ਉਹ ਦਰਵਾਜ਼ਾ ਸੀ, ਉਹ ਦਰਵਾਜ਼ਾ। ਉਹ ਤੇ ਜਦ ਗਾਹਾਂ ਲੰਘਦੇ ਸੀ ਫਿਰ ਤਖੀਆ ਸਾਡੇ ਬਣਿਆ ਹੈ। ਅੱਛਾ। 3 ਕਿੱਲਿਆਂ ਦੇ ਵਿੱਚ ਬਹੁਤ ਉੱਚਾ ਦੜਾ ਇੰਨਾ। ਹਾਂ ਹਾਂ। ਆਲੇ ਦੇ ਨਾਲੀ ਬਣਾਈ ਹੋਈ ਸੀ, ਵਿੱਚ ਮਸਜਿਦ ਸੀ। ਉੱਥੇ ਧੂਈ ਵੀ ਪਾਉਂਦੇ ਸੀ ਫਕੀਰ। ਅੱਛਾ, ਉਹ ਕਾਕਾ ਧਰਨ ਲਈ। ਹਾਂ। ਤੇ ਘੋੜੀਆਂ ਦਾ ਇੱਕ ਮਕਾਨ ਸੀ ਨਾਲ ਨਾ, ਉਹਦੇ ਵਿੱਚ ਸਿਆਲ ਨੂੰ ਅੱਗ ਵੀ ਪਾਉਂਦੇ ਸੀ। ਸਿਆਲ ਨੂੰ ਘੋੜੀਆਂ ਜਿਹੜੀਆਂ ਵਾਰਾ ਫਿਰਦੀਆਂ ਸੀ, ਉੱਥੇ ਆ ਕੇ ਖੜ ਜਾਂਦੀਆਂ ਸੀ ਰਾਤ ਨੂੰ। ਅੱਛਾ, ਉਦੋਂ ਘੋੜੀਆਂ ਵਾਰਾ ਫਿਰਦੀਆਂ ਹਾਂ ਫਿਰਦੀਆਂ ਸੀ, ਲੋਕ ਛੱਡਦੇ ਸੀ। ਹਾਂ ਕੋਈ ਵਾਲੀ ਵਾਰਸ? ਨਹੀਂ ਬਾਲੂਬਾਦ ਸਾਰੇ ਹੀ ਸੀ। ਹਾਂ ਹਾਂ। ਬਾਕੀ ਛੱਡਦੇ ਜੀ ਰਿਵਾਜ ਹੈਗਾ ਸੀ ਨਾ ਛੱਡਣ ਦਾ। ਜਿੱਦਾਂ ਹੁਣ ਆਪਣੇ ਬੱਕਰੀਆਂ ਛੱਡੀਆਂ ਆਹ ਬੱਕਰੀਆਂ ਨਹੀਂ, ਬੱਕਰੀਆਂ ਦਾ ਮਾਲਕ ਹੁੰਦੇ ਆ ਨਾ, ਉਹ ਤਾਂ ਰਾਤ ਨੂੰ ਰੱਸਾ ਖੋਲ੍ਹਤਾ ਵੀ ਖਾਂਦੀਆਂ ਪੀਂਦੀਆਂ ਆਉਂਦੀਆਂ, ਸਵੇਰ ਨੂੰ ਫੜ ਲਾਂਦੇ ਆ। ਜਾਂ ਕਈਆਂ ਨੇ ਕਈ ਦਿਨ ਬਾਅਦ ਨਹੀਂ ਫਿਰੀ ਜਾਂਦੀਆਂ ਬੱਕਰੀਆਂ ਵੀ। ਹੁਣ ਆਪਣੇ ਇਦਾਂ ਹੀ ਆ। ਆਹੋ ਆਪਣੇ ਸਾਰਾ ਦਿਨ ਫਿਰਦੀਆਂ ਰਹਿੰਦੀਆਂ, ਸ਼ਾਮ ਨੂੰ ਪੁੱਛਦੇ ਵੀ ਆ ਗਈ। ਨਹੀਂ ਉਹ ਨਾਲ ਹੁੰਦਾ ਮਾਲਕ ਵੀ ਹੁੰਦਾ। ਐਸੇ ਸ਼ਾਮ ਨੂੰ ਵੀ ਨਹੀਂ ਪੁੱਛਦੇ ਹੈਗੇ। ਇਹ ਤਾਂ ਮਾਲਕ ਹੁੰਦੇ ਨਾ ਨਾਲ, ਉਦੋਂ ਮਾਲਕ ਕੋਈ ਨਹੀਂ ਸੀ। ਰਾਤ ਨੂੰ ਘੋੜੀ ਦਾ ਰੱਸਾ ਖੋਲ੍ਹਤਾ, ਅੱਲਾ ਹੀ ਸਬਰ। ਠੀਕ ਆ। ਬਾਹਰ ਫਿਰਦੀਆਂ ਰਾਤ ਨੂੰ, ਫਸਲਾ ਖਾਂਦੇ ਜਾਂ ਬਾਹਰ। ਤੂੰ ਆਪਣੀ ਦੀ ਰਾਖੀ ਗੱਲ ਹੀ, ਮੈਂ ਆਪਣੀ ਦੀ ਕੀਤੀ ਬਸ। ਗਾਲ ਮੇਣਾ ਕੋਈ ਨਹੀਂ ਸੀ, ਗੁੱਸਾ ਨਹੀਂ ਸੀ ਕਰਦੇ, ਨਾ ਕਿਸੇ ਨੂੰ ਕੋਈ ਕਹਿਣਾ ਨਹੀਂ। ਇਹ ਗੱਲਾਂ ਸੀ। ਆਪਣੇ ਪਿੰਡ ਦੇ ਵਿੱਚ ਸਾਰੇ ਮੁਸਲਮਾਨ ਹੀ ਸੀਗੇ? ਹਾਂ ਸਾਡੇ ਮੁਸਲਮਾਨ ਸੀ। ਯਾ ਚਮਾਰਾਂ ਦੇ ਘਰ ਸੀ ਇਸ ਪਾਸੇ ਨੂੰ। ਅੱਛਾ। ਨਾਂ ਚੇਤੇ ਉਹਨਾਂ ਦਾ? ਹਾਂ ਨਾ ਬੁੜਾ ਲਾਲੂ ਕਹਿੰਦੇ ਹੁੰਦੇ ਸੀ, ਉਹਦੇ ਮੁੰਡੇ ਸੀ ਜਗੀਰ ਉਹਨੀ 3-4 ਉਹ ਸੀ। ਬਾਕੀ ਦਖਾਨ ਸੀ ਸਾਡੇ ਗੁਆਂਢ। ਹੁਣ ਉਹਨਾਂ ਨੂੰ ਆ ਧਰਮੀ ਕਹਿੰਦੇ ਆ। ਧਰਮੀ? ਹਾਂ ਆ ਧਰਮੀ। ਆਹੋ ਇੱਦਾਂ ਦੇ ਹੁਣ ਤਾਂ ਕਹਿੰਦੇ ਹੁੰਦੇ ਹੁਣ। ਪਰ ਬੰਦੇ ਉਹ ਜੁੱਤੀਆਂ ਬਣਾਉਂਦੇ ਸੀ ਸਾਡੇ, ਜੁੱਤੀ ਆਦਮੀਆਂ ਹੁੱਕੇ ਬਣਾਉਂਦੇ ਸੀ। ਅੱਛਾ। ਚੰਮ ਦੇ। ਅੱਛਾ। ਮਸ਼ਹੂਰ ਸੀ ਉਹਨਾਂ ਦੇ ਹੁੱਕੇ, ਦੂਰ ਤੱਕ ਜਾਂਦੇ ਸੀ। ਹਾਂ ਰਾਮ ਸਰੂਪ ਉਹਦਾ ਮੁੰਡਾ ਸੀ। ਇਹ ਆਪਣਾ ਮੂਹਣਾ ਬਾਹਮਣ ਸੀ। ਮੂਹਣੇ ਦੇ ਬਾਹਮਣ ਦੇ ਇਹ ਭਤੀਜੇ ਸੀ। ਅੱਛਾ। ਇੱਕ ਸਰੂਪ, ਇੱਕ ਦੇਬੂ, ਇੱਕ ਸੀ ਬਾਬੂ ਬੜੇ ਲੋ। ਇਹ 3 ਭਾਈ ਸੀ। ਅੱਛਾ। ਹਾਂ। ਬੁੜੀ ਸੀ ਉਹਨਾਂ ਦੀ, ਬਾਪ ਨਹੀਂ ਉਹਨਾਂ ਦਾ। ਅਸੀਂ ਦੇਖਿਆ, ਮਰ ਗਿਆ ਉਹ। ਤੇ ਇਹ ਮੂਹਣਾ ਬਾਹਮਣ ਦੇਖਿਆ, ਬੋਦੀ ਹੁੰਦੀ ਸੀ ਉਹਦੇ ਸਿਰ ਤੇ। ਅੱਛਾ। ਹਾਂ ਭਲਵਾਨ ਸੀ, ਘੋੜਦਾ ਵੀ ਸੀ। ਅੱਛਾ ਜੀ। ਹਾਂ ਹਾਂ। ਉਹ ਉਹੀ ਜੀ ਸੀ ਬਾਹਮਣਾਂ ਦੇ। ਹਾਂ ਹਾਂ। ਉਹਦੇ ਬਾਅਦ ਜਿਹੜੇ ਦੁਕਾਨ ਸੀ, ਇਹ ਸਾਡੇ ਕੋਲੇ ਰਹਿੰਦੇ ਸੀ, ਹਿੰਦੂ ਦੁਕਾਨ। ਇਹਦੇ ਵਿੱਚ ਹੈਗਾ ਸੀ ਇੱਕ ਨਾ ਹੈਗਾ ਸੀ ਹਰੀ ਰਾਮ, ਇੱਕ ਗੌਰੀ, ਇੱਕ ਬਸੌਰੀ। ਅੱਛਾ। ਇਹ 2-3 ਭਾਈ ਇਹਨਾਂ ਦਾ ਨਾਂ ਸੀ। ਆਪਣੀ ਆੜੀ ਵੀ ਕਿਸੇ ਨਾਲ? ਨਹੀਂ ਸਾਡੀ ਆੜੀ ਦਾ ਅਸੀਂ ਬੱਚੇ ਸੀ, ਉਹ ਆੜੀ ਸੀ ਸਾਡੇ ਨਾਲ ਰਹਿੰਦੇ ਸੀ। ਉਹ ਕੋਲ ਆੜੀਆਂ ਨਹੀਂ ਸੀ ਸਮਝ ਲਾ, ਅਸੀਂ ਬੱਚੇ ਸੀ ਉਦੋਂ। ਪਰ ਉਹ ਤੇ ਤੂੰ ਕਰਦੇ ਸੀ ਸਾਡਾ ਬਹੁਤ। ਆਪਣੀ ਗੋਤ ਕਿਹੜੀ ਆ? ਸਾਡੀ ਗੋਤ ਹੈ ਸੂਦ। ਸੂਦ।
ਸੂਦ ਆਹ ਅੱਛਾ ਠੀਕ ਹੈ। ਆਪਣੀ ਫੈਮਿਲੀ ਵਿੱਚ ਉੱਥੇ ਕੋਈ ਹੋਰ ਜਿਹੜੇ ਜੀ ਸੀ ਉਹਨਾਂ ਦੇ ਕੀ ਨਾਂ ਸੀ? ਆਪਣੇ ਹਾਂ ਆਪਣੇ ਤਾਂ ਬਹੁਤ ਨਾਂ ਸੀ। ਇੱਥੇ ਅੱਧਾ ਪਿੰਡ ਬੈਠਾ, ਇੱਥੇ ਵੀ ਬੈਠਾ, ਗਣਾਈ ਜਾਂਦਾ ਜਿਹੜੇ ਜਿਹੜੇ ਸੁਣੀ ਜਾਣੇ। ਸਿਰ ਕੱਢਵੇਂ ਬੰਦਿਆਂ ਦਾ ਪਿੰਡ ਦੇ ਵਿੱਚ ਸਿਰੇ ਮੈਂ ਨੰਬਰ ਲਾ ਲਾ, ਤੂੰ 4 ਨੰਬਰਦਾਰ ਲਾ ਲਾ, ਬਸ ਹੋ ਸਿਰ ਸਾਰੇ। ਸਾਡਾ ਜਿਹੜਾ ਮਸਲਾ ਸੀ ਨਾ, ਸਾਡਾ ਪਿੰਡ ਹਾਂਜੀ ਉਹਦੇ ਵਿੱਚ ਕੋਈ ਐਡਾ ਵਾਧਾ ਘਾਟਾ ਹੈ ਨਹੀਂ ਸੀ। ਸਾਰੇ ਭਾਈ ਨਾ ਇੱਕੋ ਜਿਹੇ ਹੀ ਸਮਝ ਲਾ। ਪਿਆਰ ਮੁਹੱਬਤ ਨਾਲ ਰਹਿੰਦੇ। ਉਹ ਨਹੀਂ ਹੈ ਹੀ ਟੱਬਰੇ ਇੱਕੋ ਸੀ। ਆਹ 2 3 4 ਪਤੀਆਂ ਸੀ, 4 ਪਤੀਆਂ ਦੀ ਆਪੋ ਆਪਣੀ ਨੰਬਰਦਾਰੀਆਂ ਸੀ, ਅਤੇ ਬਾਕੀ ਜੀਆਂ ਦਾ ਸਲੂਕ ਵੀ ਸੀ। ਕੋਈ ਸਾਡੇ ਉਹ ਦੂਜੀ ਤਰ੍ਹਾਂ ਦਾ ਕੰਮ ਹੈ ਨਹੀਂ ਸੀ, ਕੋਈ ਵਾਧਾ ਘਾਟਾ ਐਡਾ। ਠੀਕ ਹੈ। ਫਿਰ ਕਿੱਦਾਂ ਆਪਾਂ ਨੂੰ ਪਤਾ ਲੱਗਾ ਜੋ 47 ਦੀ ਵੰਡ ਪਈ? 47 ਦੀ ਸੁਣ ਲਾ ਗੱਲ। ਅਸੀਂ ਨਾ ਖੇਡਦੇ ਹੁੰਦੇ ਸੀ ਛੋਟੇ ਛੋਟੇ, ਅੱਛਾ ਇਕੱਠੇ ਹੋ ਗਏ। ਉਹ ਅਸੀਂ ਇਹ ਗੱਲਾਂ ਕਰਨੀਆਂ, ਕਹਿੰਦੇ ਇਹ ਲੈ ਵੀ ਪਾਕਿਸਤਾਨ ਬਣ ਜਾਣਾ, ਹਾਂ ਆਪਾਂ ਹੁਣ ਇੱਥੋਂ ਚਲੇ ਜਾਣਾ। ਇੱਦਾਂ ਦੀਆਂ ਗੱਲਾਂ ਐਵੇਂ ਨਿਆਣਿਆਂ ਵਾਲੀਆਂ ਜਿਹੜੀਆਂ ਹੁੰਦੀਆਂ। ਉਹ ਕਹਿੰਦਾ ਐਡਾ ਪੱਕਾ ਪੁੱਕਾ ਤਾਂ ਕਿਸੇ ਨੂੰ ਪਤਾ ਨਹੀਂ ਵੀ ਜਾਣਾ ਕਿਹਦੀ ਨੂੰ, ਕੀ ਹੋਇਆ। ਉਹ ਜਦੋਂ ਫਿਰ ਸਾਡਾ ਹੋਇਆ ਨਾ ਕੰਮ, ਈਦ ਸੀ, ਅਸੀਂ ਪੜ੍ਹੇ ਛੋਟੀ ਹਾਂ ਛੋਟੀ ਪੜ੍ਹ ਕੇ ਨਾ ਅਸੀਂ ਜਾਨੂੰ ਇੱਧਰੋਂ ਗੱਡੇ ਆਉਣ ਲੱਗ ਗਏ ਅੱਛਾ ਈਦ ਤੋਂ ਬਾਅਦ। ਹਾਂ ਉਹ ਬੁੜੇ ਸਾਡੇ ਉੱਠ ਕੇ ਤੁਰ ਪਏ। ਉਹ ਕਹਿੰਦੇ ਚੁੱਪ ਕਰਕੇ ਬਹਿ ਜਾਓ, ਕੀ ਹੁੰਦਾ ਇੱਥੇ, ਆਓ ਆ ਫਲਾਣੀ ਇੱਦਾਂ ਦੀਆਂ। ਉਹਨਾਂ ਨੂੰ ਘੇਰਨ ਲੱਗ ਗਏ। ਹਾਂ ਉਹ ਕਹਿੰਦੇ ਜਾਓ ਤੁਸੀਂ ਬੈਠੇ ਰਹੋ, ਵੀ ਅਸੀਂ ਨਹੀਂ ਬਹਿਣਾ ਹੈ। ਅਸੀਂ ਉਹ ਚਲੇ ਉਹ ਇੱਧਰ ਨੂੰ ਤੁਰ ਪਏ ਲੁਧਿਆਣੇ ਵੱਲ। ਜਦ ਸ਼ਾਮ ਪਈ ਨਾ, ਰਾਤ ਲੋਕਾਂ ਕੱਟੀ ਔਖੀ ਸੌਖੀ ਜੀ। ਸੁਬਾਹ ਸਾਜਰੇ ਉੱਠ ਕੇ ਤੁਰ ਪਿਆ ਉੱਥੋਂ। ਸਾਡਾ ਪਿੰਡ ਵੀ ਤੁਰ ਪਿਆ, ਅੱਛਾ ਆ ਗਿਆ ਸਾਡੇ ਨਾਨਕੇ ਸੀ ਇੱਥੇ ਝੁੰਗੀਏ, ਹਾਂ ਰਮਜ਼ਾਨ ਤੇ ਵਾਲਾ ਬਾਗ ਸਬੈਦਪੁਰ ਸੀ। ਇਹਨਾਂ ਦੇ ਅਸੀਂ ਉੱਥੇ ਆ ਗਏ। ਬਾਹਰ ਬੋਰਡ ਜਿਹਾ ਲੱਗਿਆ, ਉੱਥੇ ਲੋਕਾਂ ਨੇ ਗੱਡੇ ਗੁੱਡੇ ਖੜ੍ਹੇ ਕਰਤੇ। ਤਾਂ ਮੁੜ ਕੇ ਰਾਤ ਉੱਥੇ ਰਹੇ ਹਾਂ। ਕੁਛ ਕਢਾਣੇ ਜਾ ਬੜੇ, ਕਢਾਣਾ ਵੀ ਨਾਲ ਸੀ। ਇੱਦਾਂ ਚਲੇ ਗਏ, ਬੈਠੇ ਬੂਠੇ ਰਹੇ। ਸਵੇਰ ਨੂੰ ਉਹ ਮਾਮੇ ਸਾਡੇ ਨੂੰ ਪੁੱਛਿਆ ਕਿਸੇ ਨੇ, ਕਿੱਦਾਂ? ਉਹਨੇ ਕਿਹਾ ਮੈਂ ਸੁਣੀ ਆ ਗੱਲ ਵੀ ਆਪਣਾ ਕੰਪ ਲੱਗ ਗਿਆ ਲੁਧਿਆਣੇ ਦੇ ਕੋਲ। ਅੱਛਾ ਹਾਂ ਵੀ ਆਪਾਂ ਨੂੰ ਇੱਥੋਂ ਜਾਣਾ ਹੀ ਪੈਣਾ। ਬਾਬਾ ਜੀ ਤੁਹਾਡੀ ਗੱਲ ਘੱਟ ਹੁੰਦੀ ਆ। ਜਦੋਂ ਸੁਣਦੇ ਸੀ ਵੀ ਪਾਕਿਸਤਾਨ ਬਣਨਾ ਜਾਂ ਬਣ ਰਿਹਾ ਆ ਜਾਂ ਬਣ ਗਿਆ, ਤਾਂ ਤੁਸੀਂ ਤਾਂ ਹੁਣ ਬੱਚੇ ਸੀਗੇ, ਯਾਨੀ ਉਦੋਂ ਕੀ ਸੋਚ ਸੀ ਘਰ ਵਾਲਿਆਂ ਦੀ ਜਾਂ ਤੁਹਾਡੀ? ਸੋਚ ਇਹੀ ਸੀ ਵੀ ਕਿੱਥੇ ਨੂੰ ਜਾਣਾ, ਕਿਹਨੇ ਜਾਣਾ, ਐਵੇਂ ਮਾਰਦੇ ਆ ਫਿਰਦੇ ਆ ਵੀ ਅਸੀਂ ਕਿੱਥੇ ਜਾਣਾ। ਪੇਟ ਦਾਦੇ ਪਤਾਦੇ ਜਾਂ ਜੜਾਂ ਇੱਥੇ ਛੱਡ ਕੇ ਚਲੇ ਆ, ਜਾਇਦਾਦਾਂ ਸਾਡੀਆਂ ਇੱਥੇ, ਮਕਾਨ ਸਾਡੇ, ਅਸੀਂ ਕਿੱਥੇ ਵੀ ਜਾਣਾ। ਇਹ ਤਾਂ ਲੋਕਾਂ ਦੀ ਜੇਲ੍ਹ 'ਚ ਵੀ ਨਹੀਂ ਸੀ ਵੀ ਅਸੀਂ ਚਲੇ ਜਾਣਾ। ਜੇ ਬਹੁਤ ਹੈ ਫਿਰ ਉਜੜੇ ਗਏ। ਆਬਾਦੀ ਦੇ ਤਬਾਦਲੇ ਦਾ ਜ਼ਿਹਨ 'ਚ ਨਹੀਂ ਸੀ। ਨਹੀਂ ਲੈਣਾ ਦਾ ਪਤਾ ਵੀ ਨਹੀਂ ਸੀ। ਦੂਸਰੀ ਚੀਜ਼ ਇਹਨਾਂ ਦਾ ਇਹ ਸੀ ਹਿਸਾਬ ਕਿਤਾਬ ਵੀ, ਜੇ ਚਲੇ ਵੀ ਗਏ ਯਾਰ 2 ਚੰਦ ਦਾ ਰੌਲਾ ਹਕੂਮਤ ਦਾ, ਇੱਥੋਂ ਕੋ ਮੁੜਿਆ ਲੁਧਿਆਣੇ ਮੁੜਿਆਣਾ, ਦਾਣੇ ਨਹੀਂ ਕਿਸੇ ਨੇ, ਤਮਾਕੂ ਨਹੀਂ ਚੱਕੇ, ਕਹਿਣਾ ਕੁੱਡੇ ਨਾ। ਮੈਂ ਕਹਿਣਾ ਵੀ ਮੇਰੇ ਤੋਂ ਬੜਾ ਸੀ ਮੇਰਾ ਭਾਈ। ਸਾਡਾ ਇੱਦਾਂ ਖੂਹ ਸੀ ਛੱਪੜ ਦੇ ਉੱਤੇ, ਆ ਨਾਲੇ ਪਿੰਡ ਦੇ, ਆਹ ਜਿਵੇਂ ਆਹ ਮਰੱਬਾ ਨਾ, ਇੱਦਾਂ ਪਿੰਡੋਂ ਨਾ ਇੱਦਾਂ ਖੂਹ ਸੀ। ਮੱਕੀ ਬੜੀ ਸਾਂ ਕਰੇ ਹੈਂ। ਉਹ ਬਾਈ ਮੇਰਾ ਕਹਿੰਦਾ ਵੀ ਜਾ ਐਂ ਕਰ ਉੱਥੇ ਯਾਰ ਗੇੜਾ ਦੁਆਰੇ ਮੱਕੀ 'ਚ ਵੀ ਆਪਾਂ ਛੱਡ ਤਾਂ ਜਾਣਾ ਹੀ ਆ ਹੁਣ, ਵੀ ਉਜਣ ਲੱਗੇ ਆ ਵੀ ਉਹ 'ਚ ਗੇੜਾ। ਹੁਣ ਮੱਕੀ ਭਾਰੀ ਜਦ ਉਹਨੇ ਮਈਆਂ ਬਾੜੀਆਂ ਨਾ, ਜਾਂ ਉਹਨਾਂ ਨੇ ਖੜ ਕੀਤੀ, ਭੰਨੇ ਟਾਂਡੇ, ਉਹ ਹੱਕ ਲਿਆ ਘਰ ਨੂੰ। ਕਹਿੰਦਾ ਬਾਈ ਭਾਂਡੇ ਬਹੁਤ ਫੁੱਟਦੀ ਆ ਮੱਕੀ, ਮੇਰੇ ਤੋਂ ਤਾਂ ਨਹੀਂ ਛੱਡ ਆਉਂਦੀ। ਉਹ ਕਹਿੰਦਾ ਚੱਲ ਦਫਾ ਕਰ, ਨਹੀਂ ਚਾਰ ਨਹੀਂ ਨਾ ਚਾਰੋ। ਫਿਰ ਕਿਹਨੇ ਚਾਰ ਹੀ ਛੱਡ ਕੇ ਆ ਗਿਆ ਸੀ ਉੱਥੋਂ, ਝੁੰਗੀਆਂ ਆ ਗਿਆ। ਝੁੰਗੀਆਂ ਤੋਂ ਫਿਰ ਦੂਏ ਦਿਨ ਅਸੀਂ ਫਿਰ ਇਹਨੂੰ ਕੰਪ ਨੂੰ ਤੁਰ ਪਏ। ਲੁੱਥੋਂ ਗੱਡੇ ਜੋੜ ਕੇ ਉੱਦਾਂ ਹੀ ਤੁਰਿਆ ਹੈ। ਜਦ ਅਸੀਂ ਆਇਆ ਬੜੀ ਵੀ ਉਹ ਜਿਹੜਾ ਕੰਪ ਦੀ ਜਗ੍ਹਾ ਸੀ, ਇਹਨੂੰ ਕਹਿੰਦੇ ਸੀ ਛਾਉਣੀ ਦੀ ਜਗ੍ਹਾ ਸੀ ਕੋਈ, ਲੁਧਿਆਣੇ ਦੇ ਜੜ੍ਹਾਂ ਦੇ ਵਿੱਚ ਨਾਲ ਦੀ ਉਹ ਦਰਿਆ ਜਾਂਦਾ ਸੀ, ਬੁੱਢਾ ਦਰਿਆ ਜਿਹੜਾ ਸਾਡੇ ਕੋਲੋਂ ਜਾਂਦਾ। ਇਹਨਾਂ ਦੇ ਯਾਰ ਸਾਡੇ ਵਿਚਾਲੇ ਦੀ ਜਾਂਦਾ, ਇਹ ਉਹ ਸਾਡੇ ਨਾਲ ਹੀ ਜਾਂਦੇ ਖੇਤਾਂ ਦੇ ਯਾਰ, ਇਹਨਾਂ ਦੇ ਦਿਨਾਂ ਦੇ। ਇਹ ਵਿਚਾਲੇ ਦੀ, ਇਹ ਇੱਧਰ ਸੀ, ਅਸੀਂ ਇੱਧਰ ਸੀ। ਹਾਂ ਵੇਟ ਤੇ ਢਾਹਾ, ਇਹ ਵੇਟ ਢਾਹੇ ਜਾਂਦੇ ਸੀ, ਅਸੀਂ ਵੇਟ ਜਾਂਦੇ ਸੀ। ਉੱਥੋਂ ਜਿਸ ਵਕਤ ਅਸੀਂ ਆਏ ਹਾਂ ਚੌਰੀ ਜੀ, ਆ ਕੇ ਨਾ ਉੱਥੇ ਬਹਿ ਗਏ। ਇੱਕ ਉੱਥੇ ਮੂੰਗਫਲੀ ਨਾ, ਦੂਸਰੀ ਜਿਹੜੀ ਕੀ ਕਹਿੰਦੇ ਹੁੰਦੇ ਆ ਸ਼ਕਰਕੰਦੀ, ਉਹ ਜਿਹੜੀ ਜ਼ਮੀਨ 'ਚ ਹੁੰਦੀ ਆ, ਬੜੇ ਚੌੜੇ ਜਿਹੜੇ ਪੱਤਿਆਂ ਵਾਲੀ ਅਰਬੀ ਬਈ ਨੇਰ ਚੜਿਆ ਪਿਆ, ਮਿਰਚ ਦਾ ਨੇਰ ਚੜਿਆ ਪਿਆ। ਸਾਡੇ ਦੇਖਦੇ ਗੱਡੇ ਜਾ ਬੜਿਆ ਵੀ 10-15 ਮਿੰਟਾਂ ਦੇ ਬਾਅਦ ਪਤਾ ਨਹੀਂ ਕਿੱਧਰ ਨੂੰ ਗਿਆ ਉਹ ਮਾਲ। ਉਹ ਰਾਤ ਦੀ ਦੁਨੀਆ ਵਿੱਚ ਵੜ ਗਏ ਗੱਡੇ, ਪਸ਼ੂ, ਬੰਦੇ। ਲੈ ਵੀ 10 ਮਿੰਟਾਂ ਬਾਅਦ ਉਹ ਵਿਹਲਾ ਮੈਦਾਨ ਹੋ ਗਿਆ। ਅਸੀਂ ਜਨਾਬ ਫਿਰ ਉੱਥੇ ਬੈਠੇ ਰਹੇ। ਕੁਛ ਬੰਦੇ ਤਾਂ ਪੈਂਦੀ ਸੱਟ ਨਾ ਆ ਗਿਆ ਥੋੜ੍ਹੇ ਦਿਨੀਓ, ਗੱਡੀ ਲੱਗਣੀ ਆ ਜੀ ਉਹਨਿਆਂ ਕਾਣਿਆਂ ਦੀ, ਇੱਦਾਂ ਦੀ। ਬੜਾ ਔਖਾ ਸੀ ਜੀ ਇਹ ਫੈਸਲਾ ਕਰਨਾ ਕਿ ਹੁਣ ਆਪਾਂ ਆਪਣਾ ਛੱਡ ਕੇ ਚੱਲ ਜਾਈਏ। ਬਹੁਤ ਔਖਾ ਸੀ, ਬਹੁਤ ਔਖਾ ਸੀ।
ਇਹ ਤਾਂ ਹੁਣ ਆਪਾਂ ਦੇਖ ਆਦਤਾਂ ਵੀ ਪੈ ਗਈਆਂ, ਹੁਣ ਲੋਕ ਆਏ ਇੱਧਰੋਂ ਜ਼ਮੀਨ ਵੇਚਦੇ ਆ, ਉੱਥੇ ਲੈ ਲੈਂਦੇ ਉੱਥੋਂ ਹੁਣ ਜਾਂਦੇ ਆ, ਪਰ ਫੇਰ ਵੀ ਦੂਏ ਪਿੰਡ 'ਚ ਔਖਾ ਹੋਇਆ। ਹੁਣ ਜਿਹੜੇ ਆਏ ਪਿੰਡ 'ਚ ਅਸੀਂ ਆ ਬੈਠੇ ਹਾਂ, ਇੱਥੋਂ ਸਾਨੂੰ ਜਾਣਾ ਔਖਾ ਹੀ ਆ ਹੁਣ। ਉਹ ਤਾਂ ਉਹੀ ਨਹੀਂ ਸੀ ਪਤਾ ਕਿਹੜੇ ਵੀ ਕਿੱਧਰ ਨੂੰ ਜਾਣਾ। ਸਾਂਝਾ ਸਦੀਆਂ ਤੋਂ ਇਕੱਠੇ ਰਹਿਣੇ ਵਾਲੇ ਸੀ, ਬੜੇ ਪਿਆਰ ਲੋਕਾਂ ਦੇ ਸੀ, ਬੜੀ ਮੁਹੱਬਤ ਸੀ। ਅਸੀਂ ਵੀ ਉੱਥੇ ਕੰਪ 'ਚ ਨਾ ਰਹੇ 3 ਮਹੀਨੇ। 3 ਮਹੀਨੇ ਫਿਰ ਜਨਾਬ ਚੜ੍ਹ ਪਿਆ, ਮੀਂਹ ਪੈ ਗਿਆ, ਉਹੀ ਕੱਪੜੇ ਪਾਈ ਜਾਣੇ, ਉਹੀ ਧੋਈ ਜਾਣੇ। ਉਹ ਹੋਰ ਕਿਸੇ ਕੱਪੜੇ ਕਿੱਥੋਂ ਲਿਆਉਣੇ ਸੀ, ਉਹੀ ਕੱਪੜੇ ਸੀ। ਫਿਰ ਤਾਂ ਸਾਰਾ ਹੀ ਕੰਮ ਹੋ ਗਿਆ। ਸਾਡੇ ਬੁੜੇ ਨਾ ਦਾਣੇ ਮੁੱਕ ਗਏ। ਅੱਛਾ। ਜਦ ਦਾਣੇ ਮੁੱਕ ਗਏ ਤੇ ਉਹ ਆਇਆ ਬਾਹਮਣ ਸਾਡੇ ਮੋਹਣਾ, ਉਹਨੇ ਕਿਹਾ ਯਾਰ ਤੁਸੀਂ ਆਓ ਦਾਣੇ ਲਿਆਓ, ਦਾਣੇ ਤੁਹਾਡੇ ਹੀ ਆ, ਪਏ ਆ, ਸਾਡੇ ਰੱਖੇ ਹੋਏ ਆ। ਇਹ ਰਾਤ ਨੂੰ ਫਿਰ ਸਾਡੇ ਬੁੜੇ ਗਏ। ਅੱਛਾ। 5-4 ਜਣੇ ਬੋਤੀਆਂ ਕੋਲ ਤੇ 2 ਗਧੇ ਫੜ ਕੇ ਲੈ ਗਏ ਉੱਥੇ। ਜੇ ਰਾਤ ਨੂੰ ਚਲੇ ਗਏ ਨਾ, ਉੱਥੇ ਜਾ ਕੇ ਉਹਨੂੰ ਠਾਲ ਕੇ ਲਿਆਂਦਾ। ਉਹ ਘਰ ਪਿਆ ਸੀ ਬਾਹਮਣ ਮੋਹਣਾ। ਹਾਂ, ਜਿਸ ਵਾਰ ਲਿਆਂਦਾ ਤੇ ਉਹ ਕਹਿੰਦਾ ਆ ਜਾਓ। ਉਹਨੇ ਮਾਲ ਮੂਲ ਸੀ ਜਿਹੜਾ ਨਾ, ਉਹ ਇੱਕ ਅੰਦਰ ਬਣਾ ਤਾ ਤੇ ਇਹਨਾਂ ਨੂੰ ਇੱਕ ਅੰਦਰ ਪਾ ਤਾ, ਉਹਨਾਂ ਬੰਦਿਆਂ ਬੁੜਿਆਂ ਨੂੰ, ਸਾਡਿਆਂ ਨੂੰ। ਉਹ ਪੈ ਗਏ। ਕਹਿੰਦਾ ਰਾਤ ਨੂੰ ਉਹ ਚਮਾਰ ਆ ਗਏ, ਉਹ ਮੁੰਡੇ ਆਪਣੇ ਲਾਲੂ ਦੇ ਚੰਗੇ 6-7 ਭਾਈ ਸੀ ਮੁੰਡੇ, ਚੰਗੇ ਸੀ। ਉਹ ਆ ਗਿਆ, ਉਹ ਕਹਿੰਦੇ ਕੋਈ ਪਰਵਾਹ ਨਹੀਂ, ਟਾਵੇਂ ਜੇ ਸਿੱਖ ਆਏ ਆ, ਸਵੇਰੇ ਤੁਹਾਡਾ ਗੇੜਾ ਦੇਵਾਂਗੇ ਇਸ ਪਿੰਡ ਵਿੱਚ, ਕਿਸੇ ਜ਼ਰੂਰਤ ਕੀ ਆ, ਝਾਕ ਜਵੇ ਤੁਹਾਡੇ ਵੱਲ ਨੂੰ ਹੈ। ਇਹੋ ਜਿਹੇ ਦਬਕੇ ਦੁਬਕੇ ਮਾਰੇ ਉਹਨੇ, ਕਹਿੰਦਾ ਜਲਾ ਡਰੂ ਤੇ ਮੇਰੇ ਗਾਲੇ ਨੇ ਕਿ ਹੋਰ ਨਾ ਕਿਤੇ ਗਾਹਾਂ ਕੋਈ ਕੇਸ ਬਣ ਜਾਏ। ਆਹੋ, ਉਹਨੇ ਕਿਤੇ ਜਲਾ ਤੇ ਉਹਨੇ ਕਿਹਾ ਗੱਲ ਸੁਣ, ਇਹ ਗੋਜੀ ਗਿੱਜ ਜਾਣਦੇ ਹਜੇ ਬੈਠੇ ਆ ਕੰਪ ਦੇ ਵਿੱਚ, ਸਾਰਾ ਪਿੰਡ ਆਊਗਾ, ਕਿਹਨੂੰ ਦਾਣੇ ਦੇਵਾਂਗੇ, ਵੀ ਇਹਨਾਂ ਨੂੰ ਬਹੁਤਾ ਮੂੰਹ ਨਾ ਲਾਵੋ। ਅੱਛਾ। ਉਹ ਰਾਤ ਨੂੰ ਫਿਰ ਉਹ ਸਵੇਰ ਨੂੰ ਕਹਿਣ ਲੱਗੇ ਜੀ ਸਿੱਖ ਹੋਰ ਰਾਤ ਆ ਗਏ, ਉਹ ਬੜੇ ਮਾਰ ਖੋਰ ਆ ਵੀ ਹੁਣ ਬਾਹਰ ਨਾ ਨਿਕਲਿਓ। ਅੱਛਾ। ਰਾਤ ਰਹੇ, ਫਿਰ ਦੂਸਰੀ ਰਾਤ ਜਾ ਕੇ ਫਿਰ ਇਹਨਾਂ ਨੂੰ ਉਹਨਾਂ ਨੇ ਬੋਰੀਆਂ 2-3 ਕਣਕ ਦੀਆਂ ਗਧਿਆਂ 'ਤੇ ਘੋੜਿਆਂ ਦੇ ਉੱਤੇ, ਗਧਿਆਂ 'ਤੇ ਊਠਾਂ 'ਤੇ ਲਦਾ ਦਿੱਤੀਆਂ। ਬਸ ਉਹੀ ਦਾਣੇ ਫਿਰ ਲਿਆਂਦੇ ਆ ਉੱਥੋਂ, ਮੁੜ ਕੇ ਤਾਂ ਫਿਰ ਕੀ ਜਾਣਾ ਨਾ ਆਉਣਾ ਸੀ। ਉਹਨਾਂ ਦੀ ਮਿਹਰਬਾਨੀ ਜਿਹੜਾ ਤੁਹਾਨੂੰ ਜਾ ਕੇ ਉੱਦਣ ਦੇ ਜਿਹੜੇ ਹਾਲਾਤ ਸੀ ਉਹਦੇ ਵਿੱਚ ਤਾਂ ਤੁਹਾਨੂੰ 5 ਕਿਲੋ ਦਾਣੇ ਦੀ ਵੀ ਬੜੀ ਦਾਣੇ ਕਿਹਾ ਜੀ ਵੀ ਉੱਦਾਂ ਹੀ ਉਹਨਾਂ ਦੀ ਉਦੋਂ ਤਾਂ ਉਹਨਾਂ ਤੇ ਸੀ ਨਾ ਪਿਛਲਾ ਹੀ, ਉਹ ਕਹਿੰਦੇ ਸੀ ਵੀ ਜਿੰਨੇ ਮਰਜ਼ੀ ਖਾ ਜਾਓ, ਵੀ ਤੁਹਾਡਾ ਹੀ ਮਾਲ ਪਿਆ ਇਕੱਠਾ ਕੀਤਾ। ਪਰ ਫਿਰ ਉਹਨਾਂ ਦਾ ਜੇਨ ਬਦਲ ਗਿਆ। ਉਹਨਾਂ ਨੇ ਕਿਹਾ ਇਹਨਾਂ ਮੁਸਲਮਾਨਾਂ ਤੇ ਬਦਲਣੀ, ਇੱਕ ਬੰਦਾ ਹੁੰਦਾ ਉਹ ਮੋਟੀਵੇਟ ਕਰ ਦਿੰਦਾ। ਉਹਨੇ ਕਿਹਾ ਵੀ ਚਲੇ ਜਾਣਾ ਇਹਨਾਂ ਨੇ, ਚਾਹੇ ਤੁਸੀਂ ਉਹਨੂੰ ਸਿੱਧੇ ਪਾਸੇ ਲਾ ਲਓ। ਹਾਂ, ਵੀ ਆਪਣਾ ਹੀ ਕਿਹੜਾ ਇਹਨਾਂ ਨਾਲ ਆੜੀ ਆ ਕੋਈ, ਵੀ ਹੁਣ ਇਹਨੂੰ ਲੱਗ ਜਾਓ ਨਾ, ਵੀ ਪਿੰਡ ਬੈਠਾ ਅਜੇ ਤਾਂ ਬਹੁਤ। ਉਹ ਫੇਰ ਨਹੀਂ ਮੁੜ ਕੇ ਗਏ। ਫਿਰ ਸਾਡੇ ਇੱਥੇ ਬਾਰਿਸ਼ ਪੈਣ ਲੱਗ ਗਈ। ਅੱਛਾ। ਇੱਕ ਡੇਰਾ ਸੀ, ਇਹ ਜਿਹੜਾ ਹੈਗਾ ਸੀ ਨਾ ਆਪਣਾ ਬੁੱਢਾ ਦਰਿਆ, ਇਹ ਸਾਡੇ ਇੱਥੋਂ ਨਿਕਲ ਕੇ ਲੁਧਿਆਣੇ ਦੇ ਨਾਲ ਆ ਕੇ ਲੱਗਦਾ ਸੀ ਜੀ। ਜਿਹੜਾ ਬੜਾ ਦਰਿਆ ਸੀ ਉਹ ਵੀ ਇੱਧਰੋਂ ਉੱਤੇ ਦੀ ਹੋ ਕੇ ਨਾ ਲੁਧਿਆਣੇ ਉਹ ਆ ਲੱਗ ਜਾਂਦਾ ਸੀ। ਇਹ ਫਿਰ ਐਂ ਨੁੱਕਲਾਂ ਇਕੱਠੀਆਂ ਹੋ ਜਾਂਦੀਆਂ ਸੀ। ਇਹ ਆ ਬੁੱਢਾ ਜਿਹੜਾ ਇਹ ਉਹਦੇ ਬੜੇ 'ਚ ਪੈ ਜਾਂਦਾ ਸੀ ਉੱਥੇ ਆ ਕੇ। ਇਹ ਵਿਚਾਲੇ ਅਸੀਂ ਨੁੱਕਰੀਏ 'ਚ ਬੈਠੇ, ਅਸੀਂ ਉੱਥੇ ਉੱਠ ਕੇ ਚੱਲ ਗਏ। ਮੰਜਾਂ ਚੱਕ ਸੀ ਨਾਲ, ਚੌਧਰੀ ਫਜਲਾ ਸੀ ਉੱਥੇ ਦਾ ਗੁੱਜਰ, ਉਹਦੇ ਬੜਾ ਮਕਾਨ ਖੁੱਲ੍ਹਾ, ਸਤੀਰੀਆਂ ਚੱਕ ਚੁੱਕ ਕੇ ਉਹਦੀਆਂ ਪਾਈਆਂ ਆ। ਉੱਥੇ ਅਸੀਂ 5-6 ਟੱਬਰ ਸੀ, 8-10 ਟੱਬਰ ਹੋਵਾਂਗੇ। ਉੱਥੋਂ ਪਾਣੀ 'ਚੋਂ ਨਿਕਲ ਕੇ ਜਾ ਕੇ ਅਸੀਂ ਉੱਥੇ ਪੈ ਗਏ ਰਾਤ ਨੂੰ। ਅੱਲਾ ਦੀ ਕੁਦਰਤ, ਸਵੇਰ ਨੂੰ ਵੀ ਬੰਦੇ ਜਿਹੜੇ ਮੁੰਡੇ ਸੀ ਨਾ ਜਵਾਨ ਇਹ ਜਿਹੇ ਤੁਹਾਡੇ ਵਰਗੇ, ਉਹਨਾਂ ਨੂੰ ਫਿਰ ਕਹਿੰਦੇ ਵੀ ਕਈਆਂ ਲੈ ਲਓ, ਅਤੇ ਉਹਦੀ ਬੱਟ ਜੀ ਬਣਾਉਣ ਲੱਗ ਗਏ। ਉਹ ਉੱਚਾ ਬਹੁਤ ਸੀ, ਪਾਣੀ ਚੜ੍ਹ ਗਿਆ, ਪਾਣੀ ਵਿੱਚ ਨੂੰ ਡੇਰੇ 'ਤੇ ਵੜਨਾ ਸ਼ੁਰੂ ਹੋ ਗਿਆ। ਅੱਛਾ। ਉਹਨੇ ਕਿਹਾ ਤੁਸੀਂ ਐਂ ਕਰੋ, ਆ ਜਾਓ ਬਾਹਰ। ਜਦ ਬਾਹਰ ਨਿਕਲਿਆ ਨਾ ਅਸੀਂ ਉਸ ਦੇ ਵਿੱਚੋਂ, ਬੱਚਾ ਬਾਹਰ ਆ ਗਿਆ। ਤੂੰ ਯਕੀਨ ਕਰ ਲਾ ਵੀ ਐਂ ਛੱਤ ਬਹਿ ਗਈ ਥੱਲੇ। ਮੈਂ ਕਹਿੰਦਾ ਵੀ ਇੱਕ ਜੀ ਨਹੀਂ ਅੰਦਰ ਰਿਹਾ, ਸਾਰੇ ਜੀ ਵਿਹੜੇ 'ਚ ਆ ਗਏ, ਵੀ ਐਦਾਂ ਉਹ ਛੱਤ ਥੱਲੇ ਬਹਿ ਗਈ। ਉਹਨਾਂ ਨੇ ਕਿਹਾ ਉਹ ਕੰਮ ਚਮਾਰ ਸੀ ਉੱਥੇ ਦਾ, ਉਹਨੇ ਕਿਹਾ ਇੱਥੇ ਤੱਕ ਪਾਣੀ ਨਹੀਂ ਅੱਜ ਤੱਕ ਚੜਿਆ ਜਾਵੇ, ਪਾਣੀ ਚੜ੍ਹਿਆ ਹੀ ਨਹੀਂ, ਬਹੁਤ ਉੱਚੀ ਜਗ੍ਹਾ ਸੀ। ਚਲੋ ਮੁੜ ਕੇ ਫਿਰ ਉੱਥੇ ਅਸੀਂ ਚਮਾਰ ਸੀ ਸਾਡੇ ਨਾਲ ਉੱਥੇ ਦਾ, ਉਹ ਲੈ ਲਿਆ। ਫਿਰ ਸਿਆਣੇ ਬੰਦੇ ਆਪਣਾ ਹੈਗਾ ਸੀ, ਉਹ ਮੋਤੀ ਇਹਨਾਂ ਦਾ ਭਾਈ ਹੁੰਦਾ ਸੀ, ਫੰਬੜਿਆਂ ਵਾਲਿਆਂ ਦਾ, ਲਾਂਬੜਿਆਂ ਵਾਲਿਆਂ ਦਾ, ਫਰਜੰਦ। ਇਹ ਫਰਜੰਦ ਨੇ ਮੈਨੂੰ ਮੋਢਿਆਂ 'ਤੇ ਬਾਹਰ ਲਿਆ ਅਤੇ ਲੈ ਕੇ ਨਾ ਬੱਟੇ ਉਹ ਪਾ ਲਿਆ ਮੋਹਰੇ, ਮਗਰ ਬੁੜੀਆਂ ਬੰਦੇ ਲੱਗ ਗਏ ਉਸ ਲੈਣ ਦੇ। ਡੰਡੀ ਸੀ ਇਸ ਤਰ੍ਹਾਂ ਤੁਰੀ ਆਉਂਦੀ, ਡੰਡੀ ਪਾ ਲੈ।
ਇਹ ਆ ਇੱਕ ਹੁੰਦਾ ਸੀ ਆਪਣਾ ਦੁਆਬੇ ਤੇ ਉਹ ਲਾ ਕੀ ਸੀ ਉਹ ਫਕੀਰ ਲਾਲ ਤਲਵੰਡੀ ਵਾਲੇ ਵਰਗਾ ਸੀ, ਬੜੀ ਅੱਡੀ ਮੁੱਛ ਸੀ, ਇੱਥੇ ਦਲਾਲੀ ਵੀ ਕਰਦਾ ਰਿਹਾ, ਉਹ ਮੇਰੇ ਮੂੰਹ ਚੜ੍ਹ ਗਿਆ। ਉਹ ਤੇ 2 ਤੀਵੀਂ ਆਦਮੀ ਸੀ ਨਾਲ ਸਾਡੇ। ਉਹ ਅੱਲਾ ਦੀ ਕੁਦਰਤ ਕਿਤੇ ਆਏ ਮਾੜਾ ਜਣਾ ਪੈਰ ਉਹਦਾ ਜੋ ਨਿਕਲਿਆ ਤੀਵੀਂ ਦਾ ਇੱਧਰ ਨੂੰ, ਉਹ ਟੋਆ ਸੀ ਸਾਰੇ ਦੜਾਮ ਦੇ ਕੇ ਵਿੱਚ ਜੱਟ ਗਈ। ਉਹ ਗਠੜੀ ਸੀ ਕੋਈ, ਉਹਦੇ ਵਿੱਚ ਟੂੰਬਾ ਟਾਬਾ ਸੀ, ਉਹ ਵੀ ਡਿੱਗ ਪਈਆਂ ਉਹਦੀਆਂ ਉੱਥੇ, ਆਪ ਵਿੱਚ ਚਲੀ ਗਈ। ਉਹ ਜਦ ਵਕਤ ਨਾ ਉਹਨੇ ਆਏ ਖੁਬੜੀ ਜੀ ਮਾਰ ਕੇ ਉੱਤੇ ਉਹਨੇ ਉਹਨੇ ਛੇ ਜਗ੍ਹਾ ਹੱਥ ਫੜ ਲਿਆ। ਚੱਲ ਜੀ ਕੁੜੀ ਤਾਂ ਉਹਨੇ ਫੜ ਲਈ, ਉਹ ਟੂੰਬਾਂ ਜਿਹੀਆਂ ਸਿੱਟ ਸੁੱਟੇ ਬਾਹਰ ਨੇ ਕਹੇ। ਉੱਥੋਂ ਅਸੀਂ ਆ ਗਏ ਇੱਦਾਂ, ਭੌਰੇ ਸੀ ਮੋਹਰੇ ਆਉਂਦੇ, ਪੱਕੀ ਸੜਕ ਦੀ ਜਿਹੜੀ ਭੌਰੇ ਇਹ ਜਾਂਦੀ ਸੀ ਆਪਣੇ ਨੂੰ। ਮੁੜ ਕੇ ਅਸੀਂ ਲੈਨ ਪੈ ਗਿਆ, ਲੈਨ ਦੇ ਉੱਤੇ ਬਹਿ ਗਿਆ, ਲੈਨ ਵਿੱਚ ਹੀ ਸੀ ਉੱਥੇ, ਹੋਰ ਕੋਈ ਸ਼ੇ ਨਹੀਂ, ਪਾਣੀ 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 ਪਾਣੀ। ਉੱਥੇ ਪਾਈ ਰਾਤ ਅਸੀਂ ਪਏ। ਉਹ ਮਈਆਂ ਲੈ ਕੇ ਘਰੋਂ ਬਘਰ ਹੋ ਗਏ ਹੈ। ਹਾਂ ਮੈਂ ਤੈਨੂੰ ਦੱਸਦਾ ਵੀ ਬੜੀ ਨਸੀਬਤ ਸੀ ਉਹ, ਬਹੁਤ ਨਸੀਬਤ ਸੀ ਉਹ। ਜਿਸ ਵਾਰ ਉੱਥੇ ਆ ਗਏ ਤਾਂ ਸਾਡੇ ਬਾਈ ਉਹਨੀ ਮਈਆਂ ਲੈ ਕੇ ਨਾ ਉੱਥੇ ਆ ਗਿਆ, ਉਹਨਾਂ ਨੇ ਵੀ ਲਾਈਨ 'ਤੇ ਚੜ੍ਹਾ ਲਈਆਂ ਨਾ ਉੱਚੇ ਤੋਂ। ਉਹ ਆ ਗਿਆ ਤਾਂ ਮੈਨੂੰ ਕਹਿੰਦਾ ਕੋਈ ਖਾਣ ਪੀਣ ਦਾ ਵੀ ਇੰਤਜ਼ਾਮ ਉਸ ਵਕਤ ਕੋਈ ਨਾ। ਮੈਨੂੰ ਕਹਿੰਦਾ ਤੈਨੂੰ ਭੁੱਖ ਤਾਂ ਨਹੀਂ ਲੱਗੀ? ਮੈਂ ਕਿਹਾ ਬਾਈ ਭੁੱਖ ਲੱਗੀ ਆ। ਕਹਿੰਦਾ ਆ ਜਾ। ਉਹਨੇ ਜਾ ਕੇ ਨਾ ਇੱਕ ਭੜਿਆਟ ਜੀ ਮੈਂ ਇਹਨੂੰ ਥਾਪੀ ਦਿੱਤੀ, ਦੇ ਕੇ ਨਾ ਉਹ ਪਸਮਾਉਣ ਲੱਗ ਗਿਆ, ਮੈਂ ਪਸਮਿਆਈ। ਉਹ ਮੈਨੂੰ ਝੁਕਾਉਣ ਲੱਗ ਗਿਆ। ਹੁਣ ਮੈਂ ਕਿੰਨਾ ਕੁ ਜਾਵਾਂ, ਧਾਰਾਂ ਨਾਲ ਥੋੜੀਆਂ ਨਾਲ ਬੰਦਾ ਰਜ ਲੈਂਦਾ। ਉਹ ਧਾਰਾ ਦੂਰਾ ਮੇਰੇ ਮੂੰਹ 'ਚ ਮਾਰੀਆਂ, ਮੇਰੇ ਗੁਜ਼ਾਰਾ ਜਿਹਾ ਹੋ ਗਿਆ। ਕੁਛ ਉਹਨੇ 4 ਧਾਰਾ ਮਾਰ ਲਿਆ। ਗਾ ਜਸ ਹੁਣ ਤਾਂ ਨਹੀਂ ਮੰਨਦਾ। ਮੈਂ ਕਿਹਾ ਨਹੀਂ ਹੁਣ ਨਹੀਂ ਮੰਨਦਾ, ਲੱਗ ਰਿਹਾ ਰੱਬ ਨੇ ਸਬੱਬ ਬਣਾਤਾ। ਇੱਦਾਂ ਦੀ ਰਾਤ ਕੱਟੀ। ਮੁੜ ਕੇ ਫਿਰ ਅਸੀਂ ਪਾਣੀ ਉਤਰ ਗਿਆ। ਉਤਰੇ ਤੋਂ ਬਾਅਦ ਉੱਥੇ ਆ ਗਿਆ ਕੰਪ 'ਚ। ਫਿਰ ਥੋੜ੍ਹੇ ਦਿਨਾਂ ਤੋਂ ਬਾਅਦ ਨਾ 3 ਮਹੀਨੇ ਹੋ ਗਏ ਸਾਨੂੰ। 3 ਮਹੀਨੇ ਤੋਂ ਬਾਅਦ ਫਿਰ ਸਾਨੂੰ ਗੱਡੀ ਲੱਗੀ। ਜਿਸ ਵਕਤ ਗੱਡੀ ਲੱਗੀ ਹੈ ਤਾਂ ਉਹ ਕਹਿਣ ਲੱਗੇ ਵੀ ਅੰਨਿਆਂ ਕਾਣਿਆਂ ਦੀ ਆ ਹੈ, ਵੀ ਦੂਸਰੇ ਨਹੀਂ ਚੜ੍ਹ ਸਕਦੇ, ਵੀ ਅੰਨੇ ਕਾਣੇ ਡੁੱਡੇ ਲੰਗੜੇ ਇਹਨਾਂ ਵਾਸਤੇ ਗੱਡੀ ਆ। ਹਾਂ ਉਹ ਬੁੜਾ ਸਾਡਾ ਕਹਿੰਦਾ, ਇੱਕ ਹੋਰ ਸੀ ਸਾਡੇ ਬੁੜੇ ਦਾੜੀਓ, ਉਹ ਕਹਿੰਦਾ ਕਿਸੇ ਨੇ ਅੰਨੇ ਪੁੱਛਣੇ ਨਾ ਕਾਣੇ ਪੁੱਛਣੇ, ਬਿਸਤਰੇ ਬੰਨੋ ਚੱਲੀਏ। ਉਹ ਮਈਆਂ ਮੁਈਆਂ ਕੋਲ ਬੁੜੇ ਸਾਡੇ ਉੱਥੇ ਹੀ ਰਹਿ ਪਏ, ਸਾਨੂੰ ਉੱਥੇ ਫਿਰ ਚੜ੍ਹਾ ਗਏ। ਅਸੀਂ ਫਿਰ ਗੱਡੀ 'ਚ ਗਏ ਬੈਠ। ਉਹ ਮਾਲ ਗੱਡੀਆਂ ਆਉਂਦੀਆਂ ਸੀ ਭਰਦੀਆਂ, 4-5 ਸਾਡੇ ਟੱਬਰ ਇਕੱਠੇ ਹੀ ਸੀ ਉਸ ਡੱਬੇ ਦੇ ਵਿੱਚ। ਜੇ ਅਸੀਂ ਰਸਤੇ ਦੇ ਵਿੱਚ ਆਏ ਨਾ, ਉਹਨਾਂ ਨੇ ਗੱਡੀ ਖੜੀ ਕਰਤੀ। ਜਿਹੜੇ ਹਮਲਾਵਰ ਸੀ ਗੱਡੀ ਵਾਲਿਆਂ ਨੇ ਗੱਡੀ ਖੜੀ ਕਰਤੀ ਜਾੜ ਜਿਹਾ 'ਚ। ਲੈ ਵੀ ਸਾਰੀ ਰਾਤ ਖੜੀ ਰਹੀ, ਸਾਰੇ ਦਿਨ ਖੜੀ ਰਹੀ। ਉਹ ਮਲਕੀਆਂ ਨੇ ਐਲਾਨ ਕੀਤਾ ਵੀ ਤੁਸੀਂ ਕਿਸੇ ਬੰਦੇ ਨੇ ਪਾਣੀ ਨਹੀਂ ਲੈਣਾ, ਕਿਸੇ ਨੇ ਉਤਰਨਾ, ਜਿਸ ਪਾਣੀ ਦੀ ਜ਼ਰੂਰਤ ਹੋ ਅਸੀਂ ਪਾਣੀ ਦੇਵਾਂਗੇ ਉਹਨੂੰ ਲਿਆ ਕੇ। ਆਪ ਨਾ ਜਾਏ, ਲੋਕਾਂ ਨੇ ਜ਼ਹਿਰਾਂ ਪਾਈਆਂ ਨੇ ਪਾਣੀਆਂ ਦੇ ਵਿੱਚ। ਉਹ ਜਿਸ ਵਕਤ ਉਸ ਰਾਤ ਕੱਟੀ, ਫਿਰ ਉਹਨਾਂ ਨੇ ਕੋਈ ਆਰਡਰ ਆ ਗਿਆ, ਕੋਈ ਬੰਦੇ ਆ ਗਿਆ ਜਾਂ ਫੌਜ ਆ ਗਈ। ਫਿਰ ਉਹਨਾਂ ਨੇ ਕਿਹਾ ਲੈ ਵੀ ਉਤਰੋ, ਉਤਰ ਕੇ ਰੋਟੀਆਂ ਪਕਾ ਲਓ ਦਵਾ ਦਾ, ਜੇ ਇਹਨਾਂ ਨੇ ਪਕਾਉਣੀਆਂ ਅਤੇ ਫਿਰ ਆਪਾਂ ਤੁਰਦੇ ਹਾਂ। ਉਹ ਆ ਬੁੜੀ ਹੁੰਦੀ ਸੀ ਇਹਨਾਂ ਦੀ, ਆਪਣਿਆਂ ਦੀ ਰਾਣੇ ਦਿਆਂ ਦੀ ਆਲੇ। ਇਹ ਉਤਰੀ ਉੱਥੇ ਲਾ ਕੇ ਪੂਸ ਪਾਸ ਹੀ ਆ ਨੇ ਕੌੜੀਆਂ ਜਿਹੀਆਂ 2-3 ਰੋਟੀਆਂ ਲਾਤੀਆਂ, ਚੱਪਾ ਸਾਨੂੰ ਦੇ ਦਿੱਤਾ। ਨੰਗੇ ਨਾਲ ਨੂੰ ਕੌੜ ਜ਼ਹਿਰ ਵਰ ਗਈ ਧੂਏ ਦੇ ਨਾਲ। ਉਹ ਥੱਲੇ ਆ ਗਈਆਂ। ਜਿਸ ਵਕਤ ਉੱਥੇ ਰੱਖਿਆ ਨਾ ਸਮਾਨ, ਉੱਤੋਂ ਬਿਸਰੇ ਸਿੱਟ ਤੇ। ਚੱਲ ਜੀ ਉਹ ਹੁਣ ਕਿਹੜਾ ਕੱਢੂ ਉਹਨੂੰ, ਕਿੱਥੇ ਉਹ ਸਮਾਨ ਲਾ ਕੇ। ਉਹ ਇੱਦਾਂ ਕਰਕੇ ਨਾ ਫਿਰ ਉਹ ਭੁੱਖ ਆਈ ਜਿਹੜੀ ਆਈ। ਉੱਥੋਂ ਬਾਬਾ ਗੱਡੀ ਤੁਰ ਪਈ, ਅੱਲਾ ਰੱਖੇ ਖੈਰ। ਉਹ ਪਾਕਿਸਤਾਨ ਦੇ ਵਿੱਚ ਪਹੁੰਚੇ। ਫਿਰ ਉੱਧਰੋਂ ਕੂਕ ਪੈ ਜਾਵੇ, ਉੱਧਰੋਂ ਫਿਰ ਨਾਰਾ ਪਵੇ। ਬਾਬੇ ਖੁਸ਼ੀਆਂ ਹੋ ਗਈਆਂ ਵੀ ਹੁਣ ਆਪਾਂ ਪਾਕਿਸਤਾਨ 'ਤੇ ਆਪਣੇ 'ਚ ਆ ਗਏ। ਜਦੋਂ ਅਸੀਂ ਉੱਥੇ ਆਏ ਸ਼ੇਖੂਪੁਰੇ ਨਾ ਲਾਹੌਰ ਆਏ, ਜੇ ਅਸੀਂ ਲਾਹੌਰ ਆਏ ਤਾਂ ਉਤਰਨ ਲੱਗ ਗਏ ਲੋਕ, ਕਹਿੰਦੇ ਉਤਰੋ ਵੀ। ਜੇ ਮੈਂ ਉਤਰ ਲੱਗਿਆ ਤਾਂ ਉਹ ਉੱਠ ਕੇ ਉਹ ਜਦੋਂ ਆ ਗਏ ਪੁਲਿਸ ਵਾਲੇ। ਉਹ ਕਹਿੰਦੇ ਉਹ ਜਿਹਨਾਂ ਨੇ ਫੈਸਲਾਬਾਦ ਜਾਣਾ, ਲਾਹੌਰ ਅੱਜ ਫੈਸਲਾਬਾਦ ਤਾਂ ਹੁਣ ਕਹਿੰਦੇ ਆ ਲੈਲ ਪਰ ਜਾਣਾ, ਉਹ ਬਹਿ ਜਾਵੇ ਵਿੱਚ ਹੀ। ਮੁੜ ਕੇ ਲੋਕਾਂ ਨੇ ਬਿਸਰੇ ਫੇਰ ਰੱਖ ਲਏ। ਜ਼ਿਆਦਾ ਅਸੀਂ ਆ ਗਏ ਸ਼ੇਖੂਪੁਰ, ਉਹਨਾਂ ਨੇ ਮਾਰਿਆ ਖੂੰਡਾ ਜਿਹਾ ਇੱਕ ਡੱਬੇ ਦੇ ਵਿੱਚ, ਲਾ ਚੱਕ ਲਓ ਸਮਾਨ। ਲੈ ਜੀ ਉਤਰ ਗਏ ਲੋਕ ਨਾ। ਇੱਦਾਂ ਇੱਕ ਕਾਰਖਾਨਾ ਸੀ, ਉਹਦੇ ਵਿੱਚ ਬੜੇਵਾਂ ਅਤੇ ਰੂੰ ਇਹ ਚੀਜ਼ਾਂ ਪਈਆਂ, ਭਰਿਆ ਪਿਆ। ਆਹੋ ਕੋਈ ਰੂੰ ਰਾਂਦੀ ਸੀ ਉਸ ਵਕਤ। ਉੱਥੇ ਜੇ ਕੋਈ ਰੂੰ 'ਤੇ ਪੈ ਗਿਆ, ਕੋਈ ਬੜੇਵਿਆਂ 'ਤੇ ਪਿਆ। ਅਤੇ ਉਹ ਹੁੰਦੇ ਸੀ ਕੁੜੀ ਚੋਂ ਦੇ ਪੱਥਰ ਦੇ ਕੋਲੇ, ਉੱਥੇ ਬਹੁਤ ਪਿਆ। ਉਹ ਬੁੜੀਆਂ ਪੱਠੀਆਂ ਪੁੱਠੀਆਂ ਬਣਾ ਲਈਆਂ। ਉਹਦੇ ਧੂਆਂ ਨਾਲ ਜਾਂ ਪਹਿਲਾਂ ਤਾਂ ਉਹ ਸੁਲਗੀ ਹੀ ਜਾਇਆ ਕਰੇ, ਜਦ ਦਗ ਪਿਆ ਕਰੇ ਫਿਰ ਸਾਰੀ ਰਾਤ ਆ ਗਈ ਜਾਇਆ ਕਰੇ ਲਾਲ ਸੂਆ।
ਤੇ ਪਹਿਲਾਂ ਉਹਦਾ ਧੂੰਆਂ ਜਿਹੜਾ ਉਹ ਧੂੰਏ ਨਾਲ ਫਿਰ ਮੈਂ ਤਾਂ ਉੱਥੇ ਬਿਮਾਰ ਹੋ ਗਿਆ, ਬੁਖਾਰ ਬੁਖਾਰ ਚੜ੍ਹਨ ਲੱਗ ਗਿਆ। ਉੱਥੋਂ ਮੁੜ ਕੇ ਅਸੀਂ ਫਿਰ ਆ ਗਏ ਤੁਰ ਕੇ ਨਾ, ਫੇਰ ਚੜ੍ਹੇ ਅਸੀਂ ਆ ਗਏ ਸ਼ਿਵ ਆਪਣਾ ਜੜ੍ਹਾਂ ਵਾਲੇ। ਆ ਝਾਲ ਆ ਜਿਹੜੀ ਉਹ ਮੇਰੇ ਹੁਣ ਵੀ ਯਾਦ ਆ ਜਾਂਦੇ, ਜਾਂ ਮੈਂ ਜਾਂਦਾ ਨਾ ਉੱਥੇ ਜੜ੍ਹਾਂ ਵਾਲੇ ਜਾਂਦਾ ਤੇ ਮੈਨੂੰ ਉਹ ਝਾਲ ਯਾਦ ਆ ਜਾਂਦੀ ਵੀ ਅਸੀਂ ਇੱਥੇ ਆ ਕੇ ਨਾ ਬੈਠੇ ਸੀ। ਅਸੀਂ ਉੱਥੇ ਬੁੜੇ ਆ ਕੇ ਤਾਂ ਉਹ ਇਹ ਹੈਗਾ ਸਰਦਾਰ ਦਾ ਬਾਪ ਚੰਦੂ ਬੁੜਾ, ਇੱਕ ਕੜਾਹੀ ਸੀ ਲੋਹੇ ਦੀ ਬੜੀ ਭਾਰੀ ਜੀ। ਉਹ ਕਹਿੰਦਾ ਲੈ ਵੀ ਮੈਂ ਤਾਂ ਲੱਗਿਆ ਸਿੱਟਣ, ਉਹ ਜਾਂ ਸਿੱਟਾ ਉਹ ਦੂਆ ਏਵਰਾ ਸੀ ਉਹਦਾ ਭਾਈ, ਉਹ ਕਹਿੰਦਾ ਬਾਈ ਨਾ ਹੁਣ ਤਾਂ ਆ ਗਈ ਪਾਕਿਸਤਾਨ 'ਚ ਹੁਣ ਸਿੱਟਣੀ ਆ, ਹੁਣ ਮੈਂ ਉਹ ਕਹਿੰਦਾ ਤੂੰ ਚੱਕਣਿਆ, ਕਹਿੰਦਾ ਮੈਂ ਚੱਕ ਲੂੰ। ਉਹਨੂੰ ਫੜ ਲਿਆ, ਅਸੀਂ ਝਾਲ 'ਤੇ ਬੈਠੇ ਰਹੇ। ਅੱਛਾ, ਉੱਥੋਂ ਅਸੀਂ ਤੁਰ ਪਏ। ਇਹ ਰਸਤੇ ਦੇ ਵਿੱਚ ਇੱਕ ਆਉਂਦਾ ਪਿੰਡ ਮੁਹੰਮਦ ਵਾਲਾ, ਲੈਲਪੁਰ ਦੇ ਜੜ੍ਹਾਂ ਦੇ ਵਿਚਾਲੇ। ਉਹ ਮੈਂ ਹੁਣ ਨਹੀਂ ਪੱਕਾ ਪਤਾ ਵੀ ਕਿੱਥੇ ਕਾ ਉਹ ਮੁਹੰਮਦ ਵਾਲਾ ਪਿੰਡ ਸੀ ਕਹਿੰਦੇ। ਉੱਥੇ ਅਸੀਂ ਇੱਕ ਰਾਤ ਆ ਕੇ ਰਹੇ। ਸਵੇਰ ਨੂੰ ਉੱਥੋਂ ਉੱਠੇ ਹਾਂ ਤੇ ਫਿਰ ਲੁਧਿਆਣੇ ਇੱਥੇ ਲੈਲਪੁਰ ਦੇ ਕੈਂਪ 'ਚ ਆ ਗਏ। ਕੈਂਪ 'ਚ ਆ ਗਏ। ਫਿਰ ਅਸੀਂ ਤਖੜਾ ਚਿਹਰਾ ਨਾਲ ਇੱਥੇ ਕਈ ਦਿਨ ਰਹੇ ਹਾਂ। ਉਹ ਤੋਂ ਬਾਅਦ ਫਿਰ ਸਾਡੇ ਬੁੜੇ ਪਿੱਛੋਂ ਆ ਗਏ ਗੱਡੇ ਲੈ ਕੇ, ਕੰਪ ਚੱਲ ਪਿਆ ਨਾ ਉਹ ਪਿੱਛੋਂ। ਜਾਂ ਕੰਪ ਚੱਲ ਪਿਆ ਇੱਥੇ ਆ ਗਿਆ ਬੁੜੇ, ਤਾਂ ਫਿਰ ਸਾਨੂੰ ਉੱਥੇ ਪਤਾ ਲੱਗਣ ਲੱਗ ਗਿਆ ਵੀ ਤੁਸੀਂ ਵੀ ਤੁਹਾਡੇ ਰਿਸ਼ਤੇਦਾਰ ਉਹ ਉੱਥੇ ਬੈਠੇ ਆ। ਸੂਹਾਂ ਕੋਈ ਬੰਦੇ ਫਿਰਦੇ ਫੁਰਦੇ ਰਹਿੰਦੇ ਸੀ ਨਾ, ਕਈ ਆਪਣਿਆਂ ਨੂੰ ਟੋਲਦੇ ਸੀ, ਕਈ ਬਗਾਨਿਆਂ ਨੂੰ ਟੋਲਦੇ ਸੀ, ਇੱਦਾਂ ਤੁਰੇ ਫਿਰਦੇ। ਉਹਨੇ ਕਿਹਾ ਤੁਹਾਡੇ ਨਾਲ ਇਸ ਵਾਰ ਪੁੱਛ ਉੱਥੇ ਚਲੇ ਗਏ ਆਪਣੇ 15 'ਚ ਚੌਧਰੀ ਗੁਲਾਮ ਹੈਦਰ ਦੇ ਕੋਲ। 15 ਗੁਲਾਮ ਹੈਦਰ ਦੇ ਨਾਲ ਸੀ 18 ਦੇ ਵਿੱਚ। ਉੱਥੇ ਫਿਰ ਉਹ ਮਰਬਾ ਸੀ ਇੱਕ ਮਾਮੇ ਨੂੰ ਦੇ ਦਿੱਤਾ ਉਹਨੇ, ਜਾਂ ਚੌਧਰੀ ਗੁਲਾਮ ਹੈਦਰ ਨੇ। ਇਹ ਫਿਰ ਬਹਿ ਗਿਆ। ਫਿਰ ਅਸੀਂ ਨਾ ਇੱਥੇ ਆਏ, ਉਹ ਫਿਰ ਵਿੱਚ ਘਰਾਂ ਤੋਂ ਅਸੀਂ ਉੱਥੇ ਹੀ ਛੱਡਿਆ। ਫਿਰ ਇਕੱਲਾ ਹੀ ਘਰ ਸਾਡਾ, ਇੱਕ ਘਰ ਨੂੰ ਖੂਨੀ ਸਰਾਲੇ ਜ਼ਮੀਨ ਪੈ ਗਈ, ਉਹ ਉੱਥੇ ਨੂੰ ਚਲੇ ਗਏ। ਅਸੀਂ ਉੱਥੋਂ ਜਾ ਆਏ ਹਾਂ, ਕਹਿੰਦੇ ਅੰਨੇ ਪੱਕੇ ਜਾਓ। ਇੱਥੇ ਚੌਂਕੀਦਾਰ ਸੀ ਸਾਡੇ ਮਾਮਿਆਂ ਦਾ ਆਪਣਾ ਗਾਮੇ ਸ਼ਾਹ, ਉਹਨੇ ਕਿਹਾ ਉਹਨਾਂ ਨੂੰ ਪੱਕਾ ਪਤਾ ਹੈ। ਉਹਦੇ ਕੋਲ ਉਹ ਆਇਆ, ਇੱਥੇ ਆ ਕੇ ਲਿਆ, ਉਹਨੂੰ ਲੈ ਕੇ ਤੇ ਫਿਰ ਅੰਨੇ ਪੱਕੇ ਉਹਨੇ ਸਾਨੂੰ ਚੜ੍ਹਾਇਆ। ਆਹ ਮੀਆਂ ਚੰਨੂ ਵੱਲ ਦੀ ਜਾਂਦੇ ਹੁੰਦੇ ਸੀ। ਉੱਥੇ ਗਏ, ਉੱਥੋਂ ਜਾ ਕੇ ਨਾ ਫਿਰ ਅਸੀਂ ਤੁਰ ਕੇ ਪਰੇ ਗਏ ਤਾਂ ਘਰ ਚਲੇ ਗਏ। ਫਿਰ ਸ਼ੁਕਰ ਅਲਹਮਦੁਲਿਲਾ ਬੜੇ ਚੰਗੇ ਦਿਨ ਲੰਘੇ। ਉੱਥੇ ਪਰਚੀ ਮੇਰੇ ਤੋਂ ਬੜਾ ਸੀ ਜਿਹੜਾ, ਉਹ ਪਹਿਲਾਂ ਹੀ ਆ ਗਿਆ ਸੀ ਉਹਨਾਂ ਦੇ ਨਾਲ, ਉਹਦੀ ਵੀ ਪਰਚੀ ਪੈ ਗਈ, ਸਾਡੇ ਬੁੜੇ ਦੀ ਪਰਚੀ ਪੈ ਗਈ। ਚੰਗੀ ਸੋਹਣੀ ਰੌਣਕ ਬਣ ਗਈ। ਇੱਥੇ ਵੀ ਕਿੱਦਾਂ ਹੈ? ਮੈਂ ਤੈਨੂੰ ਉਹੀ ਦੱਸਣ ਲੱਗਿਆ। ਜਿਸ ਵਕਤ ਉੱਥੇ ਸਾਡਾ ਤਾਂ ਅਸੀਂ ਨਿਆਣੇ ਸੀ, ਸਾਡਾ ਤਾਂ ਜੀਅ ਲੱਗ ਗਿਆ। ਉਹ ਵੀ ਲਹਿੰਦੇ ਦੇ ਲੋਕ ਸੀ, ਲਹਿੰਦੇ ਲੋਕ ਇਹਨਾਂ ਨੂੰ ਕਹਿੰਦੇ ਸੀ ਨਾ, ਜਿਹੜੇ ਹਲ ਲੁਧਿਆਣੇ ਦੇ ਕੋਲ ਦੇ ਲੋਕ ਸੀ ਨਾ। ਉੱਥੇ ਜਨਾਬ ਅਸੀਂ ਫਿਰ ਇੱਧਰੋਂ ਲੋਕ ਜਾਂਦੇ ਰਹੇ, ਮਿਲ ਮੁੜ ਬੁੜੇ ਸਾਡੇ ਕਈ ਗਏ ਆ ਇੱਥੋਂ। ਚੰਗਾ ਉਹ ਬੁੜਾ ਸਾਡਾ ਕਹੇ ਮੇਰਾ ਜੀਅ ਨਹੀਂ ਲੱਗਦਾ ਇੱਥੇ, ਵੀ ਕੁਲੀ ਜਾਣਾ ਭੈਣੀ ਚਲੀਏ ਆਪਣੇ ਬੰਦੇ ਇੱਥੇ ਬੈਠੇ। ਇਹ ਬੁੜੇ ਵੀ ਸਾਡੇ ਇੱਥੋਂ ਗਏ। ਉਹ ਇਹਨਾਂ ਨੇ ਕਿਹਾ ਵੀ ਤੁਸੀਂ ਚੰਗੇ ਆ, ਉੱਥੇ ਹਜਾ ਦਿਨ ਮੰਦੇ ਆ, ਵੀ ਤੁਸੀਂ ਬਹੁਤ ਚੰਗੇ ਆ, ਵਸੇਂਦਿਆਂ ਵਾਂਗ ਬੈਠੇ ਆ, ਤੁਹਾਨੂੰ ਕੋਈ ਤੰਗੇ। ਉਹ ਕਿਹਾ ਸੀਗਾ ਵੀ ਅਸੀਂ ਤਾਂ ਚੰਗੇ ਆ, ਸਾਡੀ ਤਾਂ ਆੜੀ ਲੱਗ ਗਈ। ਉੱਥੇ ਵਾਹਵਾ ਨਸ਼ਈ ਰਸ਼ੂਈ ਬੁੜੇ ਹੁੰਦੇ ਸਾਡੇ ਨਾਨਕੇ ਨੂਨਕਿਆਂ ਦੇ। ਉਹਨਾਂ ਨੇ ਪੀ ਜਾਣੇ, ਗੋਡੇ ਵਾਲੇ ਪੀ ਜਾਣੇ, ਹੁੱਕਾ ਪੀ ਜਾਣੇ, ਬੜੀ ਮੌਜ ਲੱਗੀ ਹੋਈ ਸੀ। ਉਹ ਫਿਰ ਬੁੜਾ ਸਾਡੇ ਦਾ ਜੀਅ ਨਾ ਲੱਗੇ। ਇਹ ਲਹਿੰਦੇ ਦੇ ਲੋਕ ਸੀ ਸਾਡੇ ਆਪਣੇ ਇੱਧਰੋਂ ਲੁਧਿਆਣੇ ਦੇ ਕੋਲ ਦੇ। ਬਾਕੀ ਅਸੀਂ ਜਿਹੜੇ ਸੀ ਸੱਤ ਲੁਧਿਆਣਾ ਸੱਤਕੋ ਸੀ ਭੈਣੀ ਤੋਂ। ਉੱਥੋਂ ਫਿਰ ਅਸੀਂ ਭਾਈ ਇੱਥੇ ਆ ਗਿਆ, ਪਰਚੀਆਂ ਪੁਰਚੀਆਂ ਛੱਡਿਆ, ਉਵੇਂ ਹੀ ਆ ਗਿਆ। ਉਹ ਜ਼ਮੀਨ ਸਾਨੂੰ ਉੱਥੇ ਰਹੀ ਸਾਡੇ ਕੋਲ, ਰਿਸ਼ਤੇਦਾਰ ਸੀ ਨਾ ਉੱਥੇ ਜੋ ਸੀ। ਇੱਥੇ ਆ ਗਏ, ਇੱਥੇ ਜ਼ਮੀਨ ਪਰ ਅਸੀਂ ਆਬਾਦ ਕਰ ਲਈ। ਫੈਜ਼ ਨੰਬਰਦਾਰ ਹੁੰਦਾ ਸੀ, ਉਹਨੇ ਸਾਨੂੰ ਇੱਥੇ ਜ਼ਮੀਨ ਦੇ 6 ਕਿੱਲੇ ਆਬਾਦ ਕਰਾ ਤੇ ਉਹ ਆਬਾਦ ਕਰ ਲਈ। ਅਸੀਂ ਪਾਣੀ ਪੂਣੀ ਲੱਗਣ ਲੱਗ ਗਿਆ। ਉਹ ਪਟਵਾਰੀ ਸੀ ਖਿਲਾਫ, ਉਹ ਇਹਨਾਂ ਦੇ ਰਜਪੂਤਾਂ ਦਾ ਨੰਬਰਦਾਰ ਸੀ ਸ਼ਫੀ। ਉਹ ਪਟਵਾਰੀ ਇਹਨਾਂ ਦੇ ਕਹਿਣੇ ਸੀ ਅਤੇ ਫੈਜ਼ ਉਹਦੇ ਨਾਲ ਚੁੱਭਦਾ ਸੀ। ਅਸੀਂ ਉਹ ਜ਼ਮੀਨ ਸਾਨੂੰ ਫੈਜ਼ ਨੇ ਪਟਾਈ ਸੀ। ਉਹਨੇ ਭਾਈ ਅਸੀਂ 2-3 ਸਾਲ ਖਾਂਦੇ ਵੀ ਰਹੇ, ਉਹਨੇ ਸਾਨੂੰ ਲਾਟੀ ਨਹੀਂ ਲਿਖਿਆ ਅੰਦਰੋਂ, ਨਾ ਸਾਨੂੰ ਪਤਾ ਵੀ ਲਾਟ ਕੀ ਹੁੰਦੀ ਆ ਕੀ ਗੱਲ। ਭਾਈ ਫਿਰ ਗਏ ਲਾਟੀ ਕਰ ਗਿਆ। ਜਿੱਦਾਂ ਜ਼ਮੀਨ ਸਾਨੂੰ ਪੈਣ ਲੱਗੀ ਤਾਂ ਸਾਡੇ ਥੱਲੇ ਲੋਕਾਂ ਨੂੰ ਪੈਣ ਲੱਗ ਗਈ। ਉਹ ਬਾਈ ਨੇ ਮੇਰੇ ਕਿਹਾ ਵੀ ਅਸੀਂ ਜਨਾਬ ਸਾਡਾ, ਉਹ ਕਹਿੰਦੇ ਤੁਸੀਂ ਲਾਟੀਓ ਨਹੀਂ ਲਾਟੀਓ ਨਹੀਂ। ਚੱਲ ਫਿਰ ਅਸੀਂ ਬਹੁਤ ਭਾਈ ਇੱਧਰ ਲਈਏ ਵੱਲ ਨੂੰ ਚਲੇ ਗਿਆ, ਕੁਝ ਨਾਲ ਸਾਰੇ ਗਾਹੇ ਗੂਏ। ਫਿਰ ਮੁੜ ਕੇ DC ਨੇ ਸਾਨੂੰ ਅੱਲਾ ਨੇ ਕਰਾ ਦਿੱਤਾ। ਫਿਰ ਮੁੜ ਕੇ ਇਸੇ ਜ਼ਮੀਨ ਪੈ ਗਈ ਸੀ। ਕਿੰਨੀ ਪਈ ਫਿਰ? ਇੱਥੇ 20 ਕਿੱਲੇ ਪੈ ਗਏ। ਹਾਂ, ਪਿੱਛੇ ਕਿੰਨੀ ਸੀ? ਪਿੱਛੇ ਮਰਬਾ ਸੀ ਪੂਰਾ ਸਾਡਾ, 5 ਕਿੱਲਿਆਂ ਦਾ ਫਰਕ ਹੈ। ਆਹੋ
ਯੂਨਿਟਾਂ ਦਾ ਵੀ ਫਰਕ ਹੁੰਦਾ, ਫੈਸਲਾਬਾਦ ਦੇ ਯੂਨਿਟ ਵੈਸੇ ਮਹਿੰਗੇ ਸੀ। ਯੂਨਿਟਾਂ ਦਾ ਫਰਕ ਨਹੀਂ ਸੀ। ਸਾਡੇ 3 ਘਰ ਸੀ ਖਾਨਦਾਨੀ ਇੱਕ ਜਾੜੇ ਦੇ, ਅੱਛਾ। ਤੇ ਸਾਨੂੰ 3 ਮਰਬੇ ਜ਼ਮੀਨ ਸੀ ਉੱਥੇ, ਤਿੰਨਾਂ ਦੀ ਪੈ ਗਈ ਸਮਝ ਲਾ। ਉਹਦੇ ਵਿੱਚ ਸਾਡੀ ਉਹ ਘਟੀ, ਤੇ ਉਹ ਵੀ ਜ਼ਮੀਨ ਐਦਾਂ ਘਟ ਗਈ ਵੀ ਉਸ ਵਾਰ ਜ਼ਮੀਨ ਪੈ ਚੁੱਕੀ ਸੀ। ਹਾਂ ਇਹ ਤਾਂ ਕੇਸ ਕੀਤਾ ਸੀ ਇੱਕ ਬੰਦੇ ਨੇ, ਸਾਰੀਆਂ ਫਲਾਟ ਦਾ ਜ਼ਮੀਨ ਸੀ ਇਹਨਾਂ ਕੋਲ ਪਈ ਹੋਈ, ਗਜਾਂ ਦੇ ਹਿਸਾਬ ਲਈ ਸੀ, ਉਹਨੇ ਕੇਸ ਕਰਤਾ, ਕਿਸੇ ਸ਼ਰੀਕ ਨੇ ਦੱਸਤਾ, ਉਹ ਜ਼ਮੀਨ ਸਾਡੇ ਕੇਸ ਚੱਲਦਿਆਂ ਨਾ ਉਹ ਫੇਰ ਪੈ ਗਈ ਜਿਹੜੀ ਟੁੱਟੀ। ਇਹ ਸਾਡਾ ਮਰਬਾ ਸੀ ਉੱਚਾ, ਇਹ ਪਟਵਾਰੀ ਸੀ ਗੁੱਜਰ, ਉਹਨੂੰ 200 ਰੁਪਈਆ ਦਿੱਤਾ ਉਸ ਟਾਈਮ, ਵੱਡੀ ਦਿੱਤੀ। ਆਹ ਵਾਢੇ। ਉਹਨੇ ਕਿਹਾ ਭਾਈ ਇਹ ਰੱਖ ਲਾ 2 ਦਿਨ। ਉਹ ਕਹੇ ਮੈਨੂੰ ਸੁਨੇਹੇ ਆਉਂਦੇ ਆ, ਮੈਂ ਉਹ ਵਿੱਚੋਂ ਬਲਕ 5-6 ਕਿੱਲੋ ਪਾਤੇ ਉਹਨੇ ਆਪਣੇ ਸ਼ਹਿਰਦਿਆਂ ਨੂੰ। ਉਹ ਕਹਿੰਦਾ ਮੈਨੂੰ ਸੁਨੇਹੇ ਆਉਂਦੇ ਆ, ਮੈਂ ਪਵਾ ਦੇਣਾ ਮਰਬਾ 6 ਹੀ ਕਰੋ। ਅਸੀਂ ਫਿਰ ਅੱਛਾ ਵੇਖ ਲਓ, ਐਡਾ ਇੱਕ ਸਾਨਿਹਾ ਹੋਇਆ, ਦੁਨੀਆ ਦਰਬਦਰ ਹੋ ਗਈ, ਅਜਾੜੇ ਪਏ, ਘਰ ਭਰੇ ਭਰਾਏ ਛੱਡ ਕੇ, ਔਰ ਰਿਸ਼ਵਤਾਂ ਵੱਡੀਆਂ ਲੈਣ ਵਾਲੇ ਨੇ ਆਪਣਾ ਕੰਮ ਨਹੀਂ ਛੱਡਿਆ। ਨਹੀਂ ਮਾਸ਼ਾਅੱਲਾ, ਉਹ ਬਾਅਦ 'ਚ ਖਾਣ ਲੱਗ ਗਿਆ, ਜਦੇ ਲੱਗ ਗਿਆ ਕਰਨਾ। ਆ ਇਦਾਂ ਦਾ ਬੰਦਾ ਮੁੜ ਕੇ ਭੁੱਖਾ ਹੀ ਮਰਦਾ ਹੁੰਦਾ। ਔਖੇ ਹੋਵੇ ਬਰੇ ਕੁਛ ਜਹਨਮ ਜਗੇ, ਪਰ ਲੋਕ ਹਟੇ। ਇਹਨਾਂ ਨੇ ਲੁੱਟ ਮਾਰ ਕੀਤੀ ਉਸ ਟਾਈਮ ਵੀ, ਜ਼ੁਲਮ ਸਿਤਮ ਕੀਤੇ, ਉਹ ਵੀ ਕੀੜੇ ਪੈ ਪੈ ਮਰੇ ਆ। ਤੇ ਇੱਥੇ ਦੱਸਦੇ ਆ ਜੀ ਕਿ ਲੋਕ ਜਦੋਂ ਆਏ ਸੀ ਤਾਂ ਜਿਹੜੇ ਮਕਾਮੀ ਲੋਕ ਸੀ ਉਹਨਾਂ ਨੇ ਉੱਥੋਂ ਮਾਲ ਇਕੱਠਾ ਕੀਤਾ। ਅੱਜ ਵੀ ਘਰਾਂ ਵਿੱਚੋਂ ਐਡੇ ਐਡੇ ਸ਼ਤੀਰ ਨਿਕਲਣ ਰਹੇ ਆ। ਸ਼ੁਰੂ ਵਿੱਚ ਬੌਲਦਾਂ ਨੂੰ ਵੀ ਸ਼ੱਕਰ ਦੇ ਸ਼ਰਬਤ ਪਿਲਾਉਂਦੇ ਹੁੰਦੇ ਸੀਗੇ। ਬੜੇ ਜ਼ੁਲਮ ਕੀਤੇ ਜਿਹੜੇ ਲੋਕ ਇੱਥੇ, ਜਿਨ੍ਹਾਂ ਨੂੰ ਪਨਾਹੀ ਸਾਦੇ ਸੀ, ਆਉਂਦੇ ਸੀ, ਉਜਾੜਾ ਪੱਟ ਕੇ ਆਉਂਦੇ ਸੀ ਨਾ, ਸਾਰੇ ਨਹੀਂ, ਵਿੱਚ ਗੰਦੇ ਲੋਕ ਵੀ ਸੀ, ਚੰਗੇ ਲੋਕ ਵੀ ਬਹੁਤ ਬਹੁਤ ਵਧੀਆ ਸੀਗੇ, ਜਿਨ੍ਹਾਂ ਨੇ ਆ ਕੇ ਰੋਟੀ ਪਾਣੀ ਦਾ ਵੀ ਇੰਤਜ਼ਾਮ ਕੀਤਾ, ਘਰਾਂ 'ਚ ਵੀ ਜਗ੍ਹਾ ਦਿੱਤੀ। ਲੇਕਿਨ ਬਹੁਤੇ ਲੋਕ ਜਿਹੜੇ ਲੁਟੇਰੇ ਸੀ, ਲੁਟੇਰੇ ਉਹ ਇੱਥੇ ਦੇ ਰਹਿਣੇ ਵਾਲੇ ਜਿਹੜੇ ਬੰਦੇ ਸੀ ਨਾ, ਉਹ ਅਸਲ ਉਹਨਾਂ ਦੀ ਮਤੈਤੀ 'ਚ ਰਹੇ ਸੀ, ਸਿੱਖਾਂ ਦੀ ਮਤੈਤੀ 'ਚ ਰਹੇ ਛੇਤਰਕਾਰ। ਉਹਨਾਂ ਨੂੰ ਸਰਦਾਰੀ ਕਰਨ ਦੇ ਮਿਲੇ ਬਸ 4 ਕਿਤੇ ਇੱਥੇ ਸਾਡੇ ਜਲਾਹਾ ਕੇ ਆਪਣੇ ਟਿਕਾਣੇ ਤੇ ਆ ਗਏ। ਸਾਡੇ ਇੱਥੇ ਸਰਦਾਰ ਸੀ, ਸਰਦਾਰਾ ਮੋਚੀ, ਚੰਗਾ 5-4 ਜਮਾਤਾਂ ਕਿਤੇ ਪੜ੍ਹਿਆ ਸੀ ਉਸ ਜ਼ਮਾਨੇ ਦੇ ਵਿੱਚ, ਤਾਂ ਉਹ ਚੌਧਰੀ ਜਿਹਾ ਬਣ ਗਿਆ। ਦਾਣੇ ਦੂਣੇ ਚੱਕ ਕੇ ਉਹਦੇ ਘਰ ਰੱਖਤੇ, ਇੱਥੇ ਲੋਕਾਂ ਨੂੰ ਤਕਸੀਮ ਕਰਿਆ ਕਰੇ। ਉਹ ਦਬ ਕੇ ਦੁਬ ਕੇ ਫੇਰਿਆ ਸੀ ਨਾ ਉਦੋਂ ਦਾ। ਆਹੋ, ਉਹ ਦਬ ਕੇ ਦੁਬ ਕੇ ਲੋਕਾਂ ਨੂੰ ਮਾਰਿਆ ਕਰੇ ਪੂਰਾ ਚੌਧਰੀ। ਮੁੜ ਕੇ ਵਜਾ ਲੋਕ ਪੈਰੀ ਹੋਗਾ, ਫਿਰ ਤਾਂ ਉਹੀ ਬੋਚੀ ਦਾ ਬੋਚੀ ਫਿਰ ਬਣ ਗਿਆ। 4 ਦਿਨ ਤਾਂ ਹੁੰਦਾ ਨਾ ਲਾਲਾ ਲਾਲਾ, 4 ਦਿਨ ਹੀ ਲੰਘਦੇ ਜੀ, ਲੁੱਟਦੇ ਮਾਲ ਨਾ ਕਿਤੇ ਉਮਰਾਂ ਲੰਘਦੀਆਂ ਹੁੰਦੀਆਂ। ਬਿਲਕੁਲ ਸਹੀ ਗੱਲ ਬਾਬਾ ਜੀ, ਫਿਰ ਅਗਰ ਆਪਾਂ ਨੂੰ ਪਿੰਡ ਆਪਣਾ ਜਾਣਾ ਪਵੇ, ਹਾਏ ਹਾਏ, ਤੇ ਦਿਲ ਕਰਦਾ? ਤੂੰ ਯਕੀਨ ਕਰ ਲਾ, ਮੁਸਲਮਾਨ ਆ, ਇਮਾਨਦਾਰੀ ਦੀ ਗੱਲ ਆ। ਮੈਂ ਥੋੜ੍ਹੀ ਜਿਹੀ ਹੋਸ਼ ਆ ਮੈਨੂੰ ਉਸ ਇਲਾਕੇ ਦੀ, ਥੋੜ੍ਹੀ ਹੋਸ਼ ਆ, ਬੇਹੁਸੀ ਵਰਗੀ ਸਮਝ ਲਾ। ਪਰ ਮੈਨੂੰ ਯਾਦ, ਮੇਰੇ ਆਪਣਾ ਘਰ ਵੀ ਸਾਡੇ ਯਾਦ ਆ, ਸਾਰੇ ਜਿਹੜੇ ਸਾਡੇ ਆਏ ਸੀ ਇਹਨਾਂ ਦਾ ਘਰ ਵੀ ਮੈंने ਦੇਖਿਆ ਆ, ਤੇ ਬਾਕੀ ਹੋਰ ਜਿਹੜੇ ਸਾਡੇ ਘਰ ਸੀ ਇਹਨਾਂ ਦਾ ਵੀ ਘਰ ਦੇਖਿਆ, ਸਾਰਿਆਂ ਦਾ ਘਰ ਦੇਖੇ ਹੋਇਆ। ਅਸੀਂ ਨਿਆਣੇ ਖੇਡਦੇ ਨੇ। ਬਾਕੀ ਚੀਜ਼ ਹੈ, ਮੈਂ ਨਾ ਉਹ ਜੀ ਮੈਨੂੰ ਹੁਣ ਵੀ ਮੈਨੂੰ ਧਰਤੀ ਉਹ ਇੰਨੀ ਸੋਹਣੀ ਲੱਗਦੀ ਆ ਨਾ, ਅਦਲੇ ਮਾਨ ਜੇ ਮੇਰਾ ਨਾ ਹੋ ਖੁੱਲ੍ਹ ਜਾਂਦਾ। ਮੈਂ ਕਈ ਵਾਰੀ ਥਕਾਉਂਦਾ ਵੀ ਜੇ ਕਿਤੇ ਖੁੱਲ੍ਹ ਜਾਵੇ ਨਾ, ਮੈਂ ਇੱਕ ਵਾਰੀ ਗੇੜਾ ਮਾਰਿਆ ਵਾ, ਉਹ ਵਿੱਚ ਕਹਿ ਦਿੰਦੇ ਆ ਵੀ ਉੱਥੇ ਕੀ ਆ, ਹੋਵੇ ਜਾਂ ਨਾ ਹੋਵੇ, ਸ਼ੱਕ ਜੀ ਚੱਕੀ ਜਾਂਦੀ ਇੱਕ ਵਾਰੀ ਵੀ ਉਹੀ ਉਵੇਂ ਹੀ ਆ ਮੁਲਕ, ਹੋਰ ਤੇਰਾ ਇਮਾਨ ਦੇ ਜਾਣੀ ਜੋ ਛੱਡ ਕੇ ਆਏ ਨਾ ਉਹ ਨਕਸ਼ਾ ਉੱਥੇ ਆ, ਉਹੀ ਨਕਸ਼ਾ ਮੇਰੀ ਅੱਖਾਂ ਦੇ ਮੋਹਰੇ ਉਵੇਂ ਹੀ। ਆ 10 ਦਿਨ ਹੁਣ ਅੱਲਾ ਬਹਿਤਰ ਜਾਣੇ, ਉਹ ਬੁੱਢਾ ਦਰਿਆ ਚੱਲਦਾ ਜਾਂ ਸੁੱਕ ਗਿਆ ਕਿੱਦਾਂ। ਇਹ ਧਨਾਨ ਸੀ ਜਿਹੜੀ ਗੱਲ ਕਰਦੇ, ਸਾਡੇ ਜੈਲਦਾਰ ਸੀ ਉੱਥੇ, ਉੱਥੇ ਨਿਆਣੇ ਅਸੀਂ ਨਾਲ ਚਲੇ ਜਾਂਦੇ ਸੀ, ਮਈਆਂ ਲੈ ਕੇ ਜਾਂਦੇ ਸੀ ਮੁੰਡੇ। ਉੱਥੇ ਹੈਗਾ ਸੀ ਪੁਲ ਬਣਿਆ ਹੋਇਆ ਇੱਦਾਂ। ਇਹ ਧਨਾਸੂ ਪਿੰਡ ਸੀ ਉੱਚੇ ਤੋਂ, ਰੇਤੇ ਦੇ ਟਿੱਬੇ 'ਚ। ਇਹਦੇ ਦਰਾਂ ਦੇ ਵਿੱਚ ਰਿਪੂਤਾਂ ਦਾ ਪਿੰਡ ਸੀ ਉਹ। ਉੱਥੇ ਦਰਾਂ ਵਿੱਚ ਜਾ ਕੇ ਨਾ ਮਈਆਂ ਛੱਡ ਦੇਣੀਆਂ, ਉਹ ਦਰਿਆ ਦੇ ਵਿੱਚ ਬਹਿ ਜਾਣੀਆਂ, ਤੇ ਫਿਰ ਉਹ ਡੰਡੇ ਜਿਹੇ ਲੱਗੇ ਸੀ ਪੁਲ ਦੇ ਉੱਤੇ, ਉਹਦੇ ਉੱਤੇ ਚੜ੍ਹ ਕੇ ਛਾਲਾਂ ਮਾਰਨੀਆਂ ਵਿੱਚ, ਉਹਦੇ ਪਾਣੀ ਦੜਮ ਦੇ। ਉਹ ਮੈਂ ਨਿਆਣਾ ਹੋਣੇ ਨਾ ਮੁੰਡੇ, ਤਾਰੂ ਰਾਹੀਂ ਪਾਣੀ ਵੀ ਉਹ ਡੋਬੂ ਨਹੀਂ ਸੀ ਇਹਨਾਂ, ਹੌਲੀ ਸੀ। ਉਹ ਮੇਰੇ ਨਾਲ ਆ ਜਿਹੜਾ ਰਮਜ਼ਾਨ ਹੈਗਾ ਬਕਸੇ ਦਾ, ਇੱਕ ਆਪਣਾ ਜਾਣਾ ਸੀ ਉਹਦਾ ਜੁਗੇ ਦਾ ਰਾਣੇ ਦਾ ਇਹ ਚੱਲ ਮੈਂ ਵੀ ਨਿਆਣਾ ਇਹਨਾਂ ਦੇ ਨਾਲ ਚਲੇ ਗਿਆ। ਇਹ ਮੈਂ ਕਿ ਇਹ ਦੜਮ ਦੇ ਛਾਲ ਮਾਰਨ, ਇਹ ਤਕੜੇ ਸੀ, ਸਾਡਿਆਂ ਨੂੰ ਤਕੜੇ ਸੀ, ਪਰ ਮੈਂ ਨਿਆਣਾ ਸੀ। ਮੈਂ ਕਿਹਾ ਵੀ ਇਹ ਮਾਰ ਜੇ ਮੈਂ ਗੱਬੇ ਮਾਰੀ ਮੈਂ ਤਾਂ ਡੁੱਬ ਜੂੰ। ਮੈਂ ਬੱਖੀ ਤੇ ਨੂੰ ਹੋ ਕੇ ਨਾ ਛਾਲ ਮਾਰੀ, ਇਹਨਾਂ ਨੇ ਮਾਰਦੀ ਆ, ਮੈਂ ਹੀ ਮਾਰਦੀ। ਜਾ ਉਹ ਜਾਂ ਪਾਣੀ ਦੇ ਵਿੱਚ ਪਾਣੀ ਸੀ ਇਹਨਾਂ ਨੇ, ਥੱਲੇ ਪੱਥਰ ਮੇਰੇ ਜਾ ਛਾਤੀ ਫੁੱਟ ਗਈ। ਉਹ ਮੈਨੂੰ ਫੜ ਕੇ ਉਹਨਾਂ ਨੇ, ਉਹ ਮੈਂ ਕਿਹਾ ਮੇਰੇ ਤਾਂ ਸੱਟਾਂ ਲੱਗ ਗਈਆਂ। ਉਹਨੇ ਮੈਨੂੰ ਫੜ ਲਿਆ, ਫੜ ਕੇ ਤੂੰ ਸਾਨੂੰ ਦੱਸ ਦਿੱਤਾ। ਹਾਂ, ਉਹਨੇ ਫਿਰ ਮੈਨੂੰ ਸਾਨੂੰ ਬਾਹਾਂ ਤੋਂ ਫੜ ਲਿਆ ਦੋਨੇ, ਮੈਨੂੰ ਫਿਰ ਪੁਲ ਦੇ ਥੱਲੇ ਦੀ 2-3 ਗੇੜੇ ਲਵਾਏ, ਐਂ ਫੜ ਕੇ ਮੇਰੇ ਪੈਰ ਪੈਰ ਚੱਕ ਲਿਆ। ਕਹਿੰਦਾ ਹੈਗਾ ਮੇਰੇ ਡੋਬੂ ਸੀ ਨਾ, ਉਹਨਾਂ ਦੇ ਤਾਂ ਜਵਾਨ ਸੀ, ਉਹਨਾਂ ਦੇ ਤਾਂ ਇੰਨੇ ਨਹੀਂ ਸੀ। ਯਾਨੀ ਦਿਲ ਕਰਦਾ ਜਾਣ ਨੂੰ। ਬਹੁਤ ਸੋਹਣਾ ਯਾਰ, ਇਲਾਕਾ ਹੀ ਸੋਹਣਾ ਸੀ, ਜ਼ਿਲ੍ਹਾ ਹੀ ਸੋਹਣਾ ਸੀ, ਉਹ ਮੁਲਕ ਹੀ ਵਧੀਆ ਸੀ।
ਹੈ ਹਾਂ। ਬਹੁਤ ਵਧੀਆ ਗੱਲਬਾਤ ਹੋਈ ਜੀ ਬਾਬਾ ਜੀ ਹੁਣਾਂ ਨਾਲ। ਅੱਜ ਵੀ ਦਿਲ ਕਰਦਾ ਉਹਨਾਂ ਨੂੰ ਆਪਣਾ ਪਿੰਡ ਦੇਖਣ ਨੂੰ। ਅਸੀਂ ਗੁਜ਼ਾਰਿਸ਼ ਕਰਦੇ ਹਾਂ ਜੀ, ਜੇ ਕੋਈ ਇਹਨਾਂ ਦੇ ਪਿੰਡ ਦਾ ਬੰਦਾ ਵੀਡੀਓ ਦੇਖਦਾ ਹੋਵੇ ਤਾਂ ਸਕਰੀਨ ਤੇ ਜਿਹੜਾ ਨੰਬਰ ਸ਼ੋ ਹੋ ਰਿਹਾ ਇੱਥੇ ਵੀਡੀਓ ਭੇਜ ਸਕਦਾ ਹੈ ਬਜ਼ੁਰਗਾਂ ਦੇ ਪਿੰਡ ਦੀ। ਇਨਸ਼ਾਅੱਲਾ ਫਿਰ ਕਿਸੇ ਹੋਰ ਬਜ਼ੁਰਗ ਦੇ ਨਾਲ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।